ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਅੱਜ ਦਾ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਿੱਖ ਵਿਰਾਸਤ ਸਰਹੱਦੋਂ ਪਾਰ, ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਇਸੇ ਹੀ ਨਾਮ ਦੀ ਕਿਤਾਬ ਦੇ ਉੱਤੇ ਆਧਾਰਿਤ ਇਹ ਪ੍ਰੋਗਰਾਮ, ਜਿਸ ਦੇ ਵਿੱਚ ਵੱਖ-ਵੱਖ ਸਿੱਖ ਵਿਰਾਸਤ, ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਜਗ੍ਹਾਵਾਂ ਜਿਹੜੀਆਂ ਕਿ ਜਿਹੜੀਆਂ ਲਹਿੰਦੇ ਪੰਜਾਬ ਦੇ ਵਿੱਚ, ਜਿਸ ਨੂੰ ਹੁਣ ਮੌਜੂਦਾ ਪਾਕਿਸਤਾਨ, ਉਸ ਦੇ ਵਿੱਚ ਰਹਿ ਗਈਆਂ, ਉਸ ਦੀ ਖੋਜ ਕਰਕੇ ਕਿਤਾਬ ਲਿਖੀ ਗਈ ਡਾਕਟਰ ਦਲਵੀਰ ਸਿੰਘ ਪੰਨੂ ਉਹਨਾਂ ਦੇ ਦੁਆਰਾ। ਸੋ ਉਸ ਕਿਤਾਬ ਦੇ ਬਾਰੇ ਆਪਾਂ ਚਰਚਾ ਕਰ ਰਹੇ ਹਾਂ। ਉਸ ਦੀ ਡੂੰਘਾਈ ਤੱਕ ਜਾਣ ਦੀ ਸਾਡੀ ਕੋਸ਼ਿਸ਼ ਆ, ਜਿਸ ਦੇ ਮੁਕਾਮ ਦੇ ਵਿੱਚ ਆਪਾਂ ਵੱਖ-ਵੱਖ ਗੁਰੂ ਘਰਾਂ ਦੀ ਜਿਹੜੀ ਚਰਚਾਵਾਂ, ਉੱਥੋਂ ਦੇ ਇਤਿਹਾਸ, ਉੱਥੋਂ ਦਾ ਸਿੱਖ ਇਤਿਹਾਸ, ਉੱਥੋਂ ਦਾ ਗੁਰੂ ਇਤਿਹਾਸ, ਉੱਥੋਂ ਦਾ ਇਤਿਹਾਸ ਜਿਹੜਾ ਉਸ ਦੇ ਬਾਰੇ ਜਾਣਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਸੋ ਉਸੇ ਸਿਲਸਿਲੇ 'ਚ ਅੱਜ ਇੱਕ ਵਾਰੀ ਫਿਰ ਆਪਣੇ ਨਾਲ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਕਿਤਾਬ ਦੇ ਲੇਖਕ ਡਾਕਟਰ ਦਲਵੀਰ ਸਿੰਘ ਪੰਨੂ ਆਪਣੇ ਨਾਲ ਜੁੜ ਚੁੱਕੇ ਨੇ। ਡਾਕਟਰ ਸਾਹਿਬ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਾਨੂੰ ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਦੀ 10ਵੀਂ ਵਰ੍ਹੇਗਾਂਠ ਦੀ ਬਹੁਤ-ਬਹੁਤ ਮੁਬਾਰਕ ਤੁਹਾਨੂੰ, ਤੁਹਾਡੀ ਟੀਮ ਨੂੰ। ਪਰਮਾਤਮਾ ਤੁਹਾਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਵੇ। ਬਹੁਤ-ਬਹੁਤ ਧੰਨਵਾਦ ਡਾਕਟਰ ਪੰਨੂ ਜੀ। ਸੋ ਇਹ ਜਿਹੜਾ ਹਫਤਾ ਆ ਪੰਜਾਬੀ ਰੇਡੀਓ USA ਦੀ 10ਵੀਂ ਵਰ੍ਹੇਗੰਢ ਦੇ ਸਿਲਸਿਲੇ ਦੇ ਵਿੱਚ ਪੂਰਾ ਹਫਤਾ ਜਿਹੜਾ ਪ੍ਰੋਗਰਾਮ ਜਿਹੜੇ ਉਹ ਚੱਲ ਰਹੇ ਨੇ। ਸੋ ਉਹਨਾਂ ਹੀ ਹਫਤੇ ਦੇ ਵਿੱਚ ਤੁਹਾਡਾ ਵੀ ਜਿਹੜਾ ਪ੍ਰੋਗਰਾਮ ਆ, ਸੋ ਬਹੁਤ ਚੰਗਾ ਲੱਗਦਾ ਵੀ ਕਿੱਥੋਂ ਪੰਜਾਬੀ ਰੇਡੀਓ USA ਸ਼ੁਰੂ ਹੋਇਆ ਅਤੇ ਆਪਾਂ ਕਿੱਥੇ ਤੱਕ, ਕਿਸ ਮੁਕਾਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਦੇ ਵਿੱਚ ਸਿੱਖ ਵਿਰਾਸਤ, ਸਿੱਖ ਇਤਿਹਾਸ, ਜੋ ਕਰੰਟ ਅਫੇਅਰਸ, ਜੋ ਸਾਰੇ ਇੱਕ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਆ ਉਸ ਦੇ ਵਿੱਚ ਤੁਹਾਡੇ ਨਾਲ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ ਜਾਰੀ ਕਰਦੇ ਹਾਂ, ਸਾਂਝੀ ਜਿਹੜੀ ਉਹ ਕਰਦੇ ਹਾਂ। ਸੋ ਅੱਜ ਡਾਕਟਰ ਦਲਵੀਰ ਪੰਨੂ ਜੀ, ਆਪਾਂ ਇਸ ਕਿਤਾਬ ਦਾ ਜਿਹੜਾ ਤੀਜਾ ਚੈਪਟਰ ਆ, ਅਧਿਆਇ ਜਿਹੜਾ ਤੀਜਾ ਆ, ਉਸ ਦੇ ਬਾਰੇ ਜਿਹੜੀ ਆ ਗੱਲਬਾਤ ਕਰਾਂਗੇ। ਗੁਰਦੁਆਰਾ ਪੱਟੀ ਸਾਹਿਬ, ਸੋ ਉਸ ਦੇ ਬਾਰੇ ਚਰਚਾ ਹੋਊਗੀ। ਸੋ ਇਹ ਕਿਤਾਬ ਦੇ ਬਾਰੇ ਮੈਂ ਪਹਿਲਾਂ ਦੱਸ ਦੇਵਾਂ, ਐਮਾਜ਼ੋਨ ਦੇ ਉੱਤੇ ਅਵੇਲੇਬਲ ਹੈਗੀ ਆ। ਜੇ ਕਿਸੇ ਨੇ ਪੰਜਾਬ ਜਾਂ ਲਹਿੰਦੇ ਪੰਜਾਬ ਦੇ ਵਿੱਚ ਵੀ ਇਹ ਕਿਤਾਬ ਬਾਏ ਕਰਨੀ ਹੋਵੇ, ਹਾਰਡ ਕਾਪੀ ਇਸ ਦੀ ਅਵੇਲੇਬਲ ਆ। ਬਹੁਤ ਹੀ ਸੋਹਣੀਆਂ ਤਸਵੀਰਾਂ ਦੇ ਨਾਲ ਇੰਗਲਿਸ਼ ਦੇ ਵਿੱਚ ਇਹ ਕਿਤਾਬ ਲਿਖੀ ਗਈ ਆ, ਤਾਂ ਜੋ ਜਿਹੜਾ ਸਿੱਖ ਇਤਿਹਾਸ, ਸਿੱਖ ਵਿਰਾਸਤ ਜਿਹੜੀ ਆ, ਉਹ ਬਾਕੀ ਕੌਮਾਂ ਤੱਕ ਵੀ ਜਿਹੜੀ ਆ ਆਸਾਨੀ ਦੇ ਨਾਲ ਜਿਹੜੀ ਉਹ ਪਹੁੰਚ ਸਕੇ। ਸੋ ਇਹ ਕਿਤਾਬ ਐਮਾਜ਼ੋਨ ਦੇ ਉੱਤੇ ਜੇ ਤੁਸੀਂ ਸਰਚ ਕਰਨੀ ਆ ਤਾਂ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਕਰਕੇ ਸਰਚ ਕਰ ਸਕਦੇ ਹੋ, ਜਾਂ ਡਾਕਟਰ ਦਲਵੀਰ ਪੰਨੂ ਕਰਕੇ ਤੁਸੀਂ ਐਮਾਜ਼ੋਨ ਦੇ ਉੱਤੇ ਜਾ ਕੇ ਸਰਚ ਕਰਕੇ ਇਸ ਕਿਤਾਬ ਨੂੰ ਜਿਹੜਾ ਉਹ ਤੁਸੀਂ ਬਾਏ ਕਰ ਸਕਦੇ ਹੋ। ਸੋ ਡਾਕਟਰ ਸਾਹਿਬ, ਇਸ ਦੀ ਜਿਹੜੀ ਸ਼ੁਰੂਆਤ ਕਰੀਏ, ਗੁਰਦੁਆਰਾ ਪੱਟੀ ਸਾਹਿਬ ਇਹ ਕਿਸ ਜਗ੍ਹਾ ਦੇ ਉੱਤੇ ਸਥਿਤ ਹੈਗਾ ਜੀ? ਗੁਰਦੁਆਰਾ ਪੱਟੀ ਸਾਹਿਬ ਨਨਕਾਣਾ ਸਾਹਿਬ ਦੇ ਵਿੱਚ ਸਥਿਤ ਹੈ ਅਤੇ ਬਿਲਕੁਲ ਇਹ ਵਿਚਕਾਰ ਹੈ ਗੁਰਦੁਆਰਾ ਜਨਮ ਸਥਾਨ ਔਰ ਗੁਰਦੁਆਰਾ ਬਾਲ ਲੀਲਾ ਸਾਹਿਬ। ਜਦੋਂ ਆਪਾਂ ਗੁਰਦੁਆਰਾ ਜਨਮ ਸਥਾਨ ਤੋਂ ਯਾਤਰੂ ਗੁਰਦੁਆਰਾ ਬਾਲ ਲੀਲਾ ਸਾਹਿਬ ਵੱਲ ਜਾਂਦੇ ਨੇ, ਅਤੇ ਖੱਬੇ ਸਾਈਡ 'ਤੇ ਖੱਬੇ ਪਾਸੇ ਜਿਹੜਾ ਹੈਗਾ ਗੁਰਦੁਆਰਾ ਪੱਟੀ ਸਾਹਿਬ ਜਿਹੜਾ ਹੈ ਉਹ ਰਸਤੇ ਦੇ ਵਿੱਚ ਆ ਜਾਂਦਾ ਹੈ। ਜੀ, ਸੋ ਇਹ ਅਜੇ ਆਪਾਂ ਉਸੇ ਹੀ ਇਲਾਕੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਜਨਮ ਸਥਾਨ ਦੇ ਇਰਦ ਗਿਰਦ ਹੀ ਆਪਾਂ ਘੁੰਮ ਰਹੇ ਹਾਂ। ਬਿਲਕੁਲ। ਸੋ ਪਿਛਲੇ ਜਿਹੜੇ ਚੈਪਟਰ ਦੇ ਵਿੱਚ ਜਿਹੜਾ ਆਪਾਂ ਗੁਰਦੁਆਰਾ ਸਾਹਿਬ ਬਾਲ ਲੀਲਾ ਸਾਹਿਬ, ਉੱਥੇ ਸੀਗਾ ਜਨਮ ਸਥਾਨ ਤੋਂ ਬਾਅਦ ਬਾਲ ਲੀਲਾ, ਜਿੱਥੇ ਬਾਲ ਦਾ ਉਹਨਾਂ ਨੇ ਟੀਨਸ ਤੱਕ ਦਾ ਜਿਹੜਾ ਸਫ਼ਰ ਆਪਣਾ ਆ ਉਹ ਤੈਅ ਕੀਤਾ ਗੁਰੂ ਸਾਹਿਬ ਨੇ, ਅਤੇ ਗੁਰਦੁਆਰਾ ਪੱਟੀ ਸਾਹਿਬ। ਸੋ ਕੀ ਹਿਸਟਰੀ ਹੈ ਇਸ ਦੀ, ਜਿਹੜੇ ਇਸ ਦੇ ਨਾਲ? ਹਾਂਜੀ, ਇਸ ਦੀ ਹਿਸਟਰੀ ਹੈ ਕਿ ਗੁਰੂ ਸਾਹਿਬ ਦਾ ਇਹ ਸਕੂਲ ਸੀ, ਜਿੱਥੇ ਉਹਨਾਂ ਦਾ ਟੀਚਰ ਸੀ, ਇਹ ਉਹਦਾ ਘਰ ਵੀ ਸੀ ਅਤੇ ਨਾਲ ਹੀ ਉਹਦਾ ਜਿਹੜਾ ਸਕੂਲ ਸੀ। ਸੋ ਇਸ ਕਰਕੇ ਗੁਰਦੁਆਰਾ ਪੱਟੀ ਸਾਹਿਬ ਦਾ ਨਾਮ ਹੈਗਾ। ਇਸ ਨੂੰ ਗੁਰਦੁਆਰਾ ਮੌਲਵੀ ਪੱਟੀ ਕਰਕੇ ਵੀ ਹਾਲੇ ਨਨਕਾਣਾ ਸਾਹਿਬ 'ਚ ਯਾਦ ਕਰਦੇ ਆ, ਕਿਉਂਕਿ ਇੱਥੇ ਮੌਲਵੀ ਸਾਹਿਬ ਵੀ ਸੀਗੇ। ਮਤਲਬ ਇਹ ਜਿਹੜੀ ਜਗ੍ਹਾ ਹੈਗੀ ਆ, ਇਹਦੀ ਇਤਿਹਾਸ ਦੇ ਵਿੱਚ ਕਈ ਤਰ੍ਹਾਂ ਦੇ ਨਾਲ, ਕਈ ਡਿਫਰੈਂਟ ਤਰੀਕੇ ਦੇ ਨਾਲ ਜਿਹੜੀ ਹੈਗੀ ਉਹ ਅੰਕਿਤ ਹੈਗੀ ਆ। ਸੋ ਇਹ ਜਿਹੜੇ ਗੁਰੂ ਸਾਹਿਬ ਜੀ ਦੇ ਸੋ ਸਿੱਖਿਆਵਾਂ ਦੇ ਨਾਲ, ਜਿੱਥੇ ਉਹਨਾਂ ਨੇ ਸਿੱਖਿਆ ਬੇਸਿਕਲੀ, ਸੋ ਉਸ ਦੇ ਨਾਲ, ਸੋ ਗੁਰੂ ਸਾਹਿਬ ਨੇ ਤਾਂ ਆਪਾਂ ਨੂੰ ਜਿਹੜਾ ਸਿੱਖਿਆ ਵੱਲ ਨੂੰ ਬਹੁਤ ਜ਼ਿਆਦਾ ਕੇਂਦਰਿਤ ਕੀਤਾ ਵੀ ਆਪ ਵੀ ਪੜ੍ਹੋ, ਬਾਕੀਆਂ ਨੂੰ ਵੀ ਪੜ੍ਹੋ, ਹੋਰ ਵੀ ਅਧਿਐਨ ਜਿਹੜਾ ਉਹ ਕਰੋ। ਸੋ ਬੜੀ ਇੰਪੋਰਟੈਂਟ ਜਿਹੜਾ ਲਾਈਫ ਦਾ ਜਿਹੜਾ ਉਹਨਾਂ ਦਾ ਸਾਈਕਲ ਟਾਈਮ ਜਿਹੜਾ ਹੋਊਗਾ, ਵੀ ਜਿਸ ਟਾਈਮ ਦੇ ਉੱਤੇ ਜਿਹੜਾ ਇੱਥੇ ਇਹਨਾਂ ਨੇ ਸਿੱਖਿਆਵਾਂ ਜਿਹੜੀਆਂ ਉਹ ਪ੍ਰਾਪਤ ਜਿਹੜੀਆਂ ਉਹ ਕੀਤੀਆਂ ਹੋਣਗੀਆਂ। ਸੋ ਜਨਮ ਸਾਖੀਆਂ ਦੀ ਤੁਸੀਂ ਗੱਲ ਕੀਤੀ, ਜਾਂ ਇਤਿਹਾਸ ਦੀ ਜਿਹੜੀ ਉਹ ਗੱਲ ਕੀਤੀ, ਸੋ ਕੀ ਜਾਣਕਾਰੀਆਂ ਆਪਾਂ ਨੂੰ ਵੱਖ-ਵੱਖ ਜਨਮ ਸਾਖੀਆਂ ਦੇ ਮੁਤਾਬਕ ਇਸ ਗੁਰਦੁਆਰਾ ਸਾਹਿਬ ਦੇ ਬਾਰੇ ਪ੍ਰਾਪਤ ਹੁੰਦੀਆਂ? ਜੀ ਰਾਜਕਰਨਵੀਰ ਸਿੰਘ ਜੀ, ਜਿਵੇਂ ਆਪਾਂ ਪਹਿਲਾਂ ਵੀ ਦੇਖਿਆ, ਪੁਰਾਣੇ ਪਹਿਲੇ ਚੈਪਟਰਸ ਵੀ ਦੇਖਿਆ, ਆਪਣੀਆਂ ਜਿਹੜੀਆਂ ਜਨਮ ਸਾਖੀਆਂ ਹੈਗੀਆਂ, ਜਿਹੜੀਆਂ ਆਪਾਂ ਨੂੰ ਇਹਨਾਂ ਬਾਰੇ ਜਾਣਕਾਰੀ ਦਿੰਦੀਆਂ, ਉਹ ਥੋੜ੍ਹਾ ਹੈਗੀਓਗ੍ਰਾਫਿਕ ਲਿਟਰੇਚਰ ਜਿਹਾ ਹੈਗਾ। ਮਤਲਬ ਉਹ 'ਚ ਕਈ ਵਾਰੀ ਐਗਜ਼ੈਕਟ ਹਿਸਟੋਰਿਕ ਇਨਫੋਰਮੇਸ਼ਨ ਨਹੀਂ ਵੀ ਹੁੰਦੀ, ਇਸ ਕਰਕੇ ਉਹਨਾਂ ਦਾ ਆਪਸੀ ਮਤਭੇਦ ਬਹੁਤ ਹੈ। ਜਿਹੜੀਆਂ ਅਲੱਗ-ਅਲੱਗ ਜਨਮ ਸਾਖੀਆਂ ਨੇ, ਉਹਨਾਂ ਵਿੱਚ ਕੁਛ ਨਾ ਕੁਛ ਜਿਹੜਾ ਹੈਗਾ ਵਿਚਾਰਾਂ ਦਾ ਫਰਕ ਹੁੰਦਾ, ਫੈਕਟਸ ਦਾ ਫਰਕ ਹੁੰਦਾ, ਜਿਹਦੇ ਬਾਰੇ ਹੁਣ ਆਪਾਂ ਅੱਜ ਦੇ ਚੈਪਟਰ ਦੇ ਬਾਰੇ ਗੱਲ ਕਰਾਂਗੇ। ਇਵੇਂ ਹੀ ਆਪਾਂ
ਅਲੱਗ-ਅਲੱਗ ਚੈਪਟਰ 'ਚ ਕੀ ਇਸ ਜਨਮ ਸਾਖੀ ਨੇ ਕੀ ਲਿਖਿਆ, ਆਪਾਂ ਉਹਨੂੰ ਜਿਹੜਾ ਕੰਪੈਰੀਜ਼ਨ ਕਰਦੇ ਜਾਵਾਂਗੇ। ਜੀ। ਸੋ ਜਿਹੜੀ ਬਾਲਾ ਜਨਮ ਸਾਖੀ ਹੈਗੀ ਆ, ਉਹਦੇ ਮੁਤਾਬਕ 5 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਨੂੰ ਪਾਂਧਾ ਕੋਲ ਭੇਜਿਆ, ਜਿਹਦਾ ਨਾਮ ਗੋਪਾਲ ਕਰਕੇ ਸੀ। ਸੋ ਪੰਡਿਤ ਗੋਪਾਲ ਦੇ ਕੋਲੋਂ ਗੁਰੂ ਸਾਹਿਬ ਨੇ ਲੈਂਗੁਏਜ, ਅਰਥਮੈਟਿਕ ਅਬਾਊਟ 3 ਸਾਲਾਂ ਤੱਕ ਜਿਹੜੀਆਂ ਇਹ ਚੀਜ਼ਾਂ ਸੀ ਸਿੱਖੀਆਂ। ਤੇ ਇੱਕ ਦਿਨ ਜਿਹੜਾ ਉਹਨਾਂ ਦਾ ਪਾਂਧਾ ਸੀ, ਉਹਨੂੰ ਬਹੁਤ ਹੈਰਾਨੀ ਹੋਈ ਜਦੋਂ ਗੁਰੂ ਸਾਹਿਬ ਨੇ ਜਿਹੜੀ ਸੀ ਉਹ ਪੱਟੀ ਲਿਖ ਦਿੱਤੀ। ਤੇ ਭਾਈ ਮਨੀ ਸਿੰਘ ਜੀ ਜਨਮ ਸਾਖੀ ਉਹਦੇ ਵਿੱਚ ਲਿਖਦੇ ਆ ਕਿ ਬਾਬੇ ਨੇ ਪੱਟੀ ਲਿਖੀ। ਉਹਨਾਂ ਦੇ ਚੈਪਟਰ ਦਾ ਨਾਮ ਹੀ ਇਹ ਹੈ, ਬਾਬੇ ਨੇ ਪੱਟੀ ਲਿਖੀ। ਉਹ 'ਚੋਂ ਬੈਰਿਆ ਖੜੀ ਦੀ ਗੱਲ ਕਰਦੇ ਆ। ਬੈਰਿਆ ਖੜੀ ਹੁੰਦੀ ਹੈ ਵੀ ਜਿਹਦੇ ਵਿੱਚ 12 ਵਾਵਲ ਤੇ ਕੰਸੋਨੈਂਟ, 12 ਵਾਵਲਸ ਐਂਡ ਕੰਸੋਨੈਂਟਸ ਹੁੰਦੀ ਹੈ, ਜਿਹਨੂੰ ਤੁਸੀਂ ਦੁਬਾਰਾ ਜਿੱਦਾਂ ਹੈਗਾ ਰੱਟੇ ਵਾਂਗੂ ਜਿੱਦਾਂ ਬਾਰ-ਬਾਰ ਜਿਹੜਾ ਪੜ੍ਹਨਾ ਹੈਗਾ, ਵੀ ਉਹ ਗੁਰੂ ਸਾਹਿਬ ਨੇ ਲਿਖੀ, ਮਤਲਬ ਉਹ 12 ਖੜੀ ਦੀ ਲੈਂਗੁਏਜ ਦੇ ਵਿੱਚ ਲਿਖੀ। ਸੋ ਇਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਵੀ ਇੱਥੇ ਗੁਰੂ ਸਾਹਿਬ ਨੇ ਜਿਹੜੇ ਸ਼ਲੋਕ ਦੀ ਰਚਨਾ ਕੀਤੀ, ਜਾਂ ਜਿਹੜਾ ਸ਼ਲੋਕ ਗੁਰੂ ਸਾਹਿਬ ਨੇ ਪਾਂਧੇ ਨੂੰ ਬੋਲ ਕੇ ਸੁਣਾਇਆ, ਉਹ ਹੈਗਾ ਪੱਟੀ ਲਿਖੀ, ਜਿਹਨੂੰ ਮਤਲਬ ਹੁਣ ਆਪਾਂ ਗੁਰਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ। ਅੰਗ ਨੰਬਰ 432 ਤੇ ਅੰਕਿਤ ਹੈ, ਪੱਟੀ ਲਿਖੀ ਏਕ ਓਂਕਾਰ ਸਤਿਗੁਰ ਪ੍ਰਸਾਦ, ਸੱਸੇ ਸੋਈ ਸ੍ਰਿਸ਼ਟ ਜਿਨ ਸਾਜੇ ਸਭਨਾ ਸਭ ਸਾਹਿਬ ਏਕ ਭਇਆ। ਕਿ ਮਤਲਬ the poem of the alphabet, one universal creator God by the grace of true Guru Sassa, he who created the world is the one Lord and Master of all। ਮਤਲਬ ਇਹ ਗੁਰੂ ਸਾਹਿਬ ਨੇ ਜਿਹੜੀ ਆਪਣੀ ਬਚਪਨ ਦੇ ਵਿੱਚ ਹੀ ਜਿਹੜੀ ਸੀ ਇਹ ਸ਼ਲੋਕ ਉਹ ਸਕੂਲ ਦੇ ਵਿੱਚ ਰਚਿਆ, ਔਰ ਜਿਹੜਾ ਸੀ ਪਾਂਧੇ ਨੂੰ ਸੁਣਾਇਆ। ਕਿ ਮਤਲਬ ਉਹਨਾਂ ਨੇ ਹਰੇਕ ਜਿਹੜਾ ਆਪਣਾ ਐਲਫਾਬੈਟ ਦਾ ਅੱਖਰ ਹੈਗਾ, ਸੱਸਾ, ਈੜੀ, ਹਾਹਾ, ਮਤਲਬ ਜਿੰਨੇ ਵੀ ਅੱਖਰ ਹੈਗੇ ਆ, ਉਹਨਾਂ ਨੂੰ ਰੱਬ ਦੇ ਨਾਂ ਦੇ ਨਾਲ ਜੋੜ ਕੇ ਜਿਹੜੀ ਸੀ ਉਹਦੀ ਡੈਫੀਨੇਸ਼ਨ ਰੱਬ ਦੀ ਰੂਹਾਨੀਅਤ ਦੇ ਮੁਤਾਬਕ ਜਿਹੜੀ ਉਹ ਦਿੱਤੀ। ਤੇ ਪਰ ਜਦੋਂ ਆਪਾਂ ਹੋਰ ਸਾਖੀ 'ਚ ਜਾਂਦੇ ਹਾਂ, ਜਿਵੇਂ ਆਪਾਂ ਜਾਈਏ ਮਿਹਰਬਾਨ ਜਨਮ ਸਾਖੀ, ਉਹਦੇ 'ਚ ਥੋੜ੍ਹਾ ਜਿਹਾ ਜਿਹੜਾ ਇਹ ਡਿਫਰੈਂਸ ਆ ਜਾਂਦਾ। ਮਿਹਰਬਾਨ ਜਨਮ ਸਾਖੀ ਦੇ ਮੁਤਾਬਕ ਮੈਂ ਤੁਹਾਨੂੰ ਥੋੜ੍ਹਾ ਦੱਸ ਦਿੰਦਾ ਜੀ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਲਿਖਦੇ ਆ ਵੀ ਜਦੋਂ ਗੁਰੂ ਨਾਨਕ ਦੇਵ ਜੀ ਬਾਬਾ ਨੂੰ ਪਾਂਧੇ ਕੋਲ ਭੇਜਿਆ ਗਿਆ, ਤਾਂ ਪਾਂਧੇ ਨੇ ਕਿਹਾ, ਪੜ੍ਹ ਨਾਨਕ ਜੀ ਸਿੱਧੋਂ ਆਈਆਂ ਉਹਨਾਂ ਦੀ ਲੈਂਗੁਏਜ ਹੈਗੀ ਹੈ। ਫਿਰ ਗੁਰੂ ਬਾਬਾ ਨਾਨਕ ਚੁੱਪ ਕਰ ਰਿਹਾ। ਤਬ ਗੁਰੂ ਬਾਬੇ ਨਾਨਕ ਪਾਂਧੇ ਕੋ ਕਿਹਾ, ਪਾਂਧੇ ਨੇ ਬਾਬੇ ਨੂੰ ਕਿਹਾ, ਇਹ ਨਾਨਕ ਤੂੰ ਪੜ੍ਹਤਾ ਕਿਉਂ ਨਹੀਂ, ਬਾਪ ਪੜ੍ਹਨੇ ਬਾਇਆ ਹੈ। ਤਬ ਗੁਰੂ ਬਾਬੇ ਨਾਨਕ ਕਿਹਾ, ਇਹ ਪਾਂਧਾ ਜੇ ਕੁਛ ਆਪ ਵੀ ਪੜ੍ਹਿਆ ਹੈ ਤੂੰ ਮੇਰੇ ਤਾਂ ਹੀ ਪੜ੍ਹਾਈ ਚਾਹੁੰਦਾ ਹੈ। ਤਬ ਪਾਂਧੇ ਕਿਹਾ, ਇਹ ਨਾਨਕ ਮੈਂ ਸਭ ਕੁਝ ਪੜ੍ਹਿਆ ਹਾਂ, ਸਿੱਧੋਂ ਆਈਆਂ, ਬੈਰਾਖੜੀ ਪੜ੍ਹਿਆ ਹਾਂ, ਊਟੇ ਦਫ਼ਤਰ ਕਾ ਹਿਸਾਬ, ਜਿਮੀ ਕੱਛ ਕਾ ਹਿਸਾਬ ਪੜ੍ਹਿਆ ਹਾਂ, ਜਮੇਬੰਦੀ ਬੰਨਣੀ, ਸਮਝਣਾ ਸਮਝਾਉਣਾ, ਜਿਤਨਾ ਕੁਛ ਹਿਸਾਬ ਹੈ ਤਿਤਨਾ ਮੈਂ ਸਭ ਹੀ ਜਾਣਦਾ ਹਾਂ। ਪਟਵਾਰੀਆਂ ਦਾ ਫਿਰ ਪੇਚ ਜਿੱਥੇ ਲੈ ਕੇ ਹੈ ਮੈਂ ਸਭ ਜਾਣਦਾ ਹਾਂ। ਤਬ ਗੁਰੂ ਨਾਨਕ ਜੀ ਨੇ ਸ਼੍ਰੀ ਰਾਗ ਦੇ ਵਿੱਚ ਕਿਹਾ, ਸ਼੍ਰੀ ਰਾਗ ਮਹੱਲਾ ਪਹਿਲਾ, ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ। ਇਹ ਅੰਗ ਨੰਬਰ 16 ਦੇ ਉੱਤੇ ਗੁਰਬਾਣੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਲੋਕ ਅੰਕਿਤ ਹੈ। ਹੁਣ ਇਸ ਦੇ ਮੁਤਾਬਕ ਗੁਰੂ ਸਾਹਿਬ ਨੇ ਕਿਹਾ ਕਿ ਮਤਲਬ ਇਹ ਜਿਹੜੀਆਂ ਆਪਣੀਆਂ ਇਮੋਸ਼ਨਲ ਅਟੈਚਮੈਂਟਸ ਆ ਪਾਂਧੇ, ਇਹਨਾਂ ਨੂੰ ਛੱਡ ਕੇ ਉਹਨਾਂ ਦੀ ਜਿਹੜੀ ਸਿਆਹੀ ਬਣਾ, ਮਤਲਬ ਜਾਲ ਮੋਹ ਜਿਹੜੇ ਹੈਗੇ ਇਹਨਾਂ ਨੂੰ ਛੱਡ ਕੇ ਉਹਨੂੰ ਘਸਾ ਕੇ ਉਹਨਾਂ ਦੀ ਸਿਆਹੀ ਬਣਾ, ਮਤ ਕਾਗਦ ਕਰ ਸਾਰ, ਮਤਲਬ ਜਿਹੜੀ ਤੇਰੀ ਮੱਤ ਆ, ਜਿਹੜੀ ਤੇਰੀ ਇੰਟੈਲੀਜੈਂਸ ਆ, ਉਹਨੂੰ ਜਿਹੜਾ ਹੈਗਾ ਪੇਪਰ ਦੇ ਉੱਤੇ ਜਿਹੜੀ ਹੈਗੀ ਆ ਅੰਕਿਤ ਕਰ। ਸੋ ਮਤਲਬ ਇਹ ਫਿਲਾਸਫੀਕਲ ਵੇ ਨਾਲ ਗੁਰੂ ਸਾਹਿਬ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮਤਲਬ ਜਿਹੜੀਆਂ ਅਸਲੀ ਪ੍ਰੈਕਟੀਕਲ ਚੀਜ਼ਾਂ ਹੈਗੀਆਂ ਉਹਨਾਂ ਨੂੰ ਕਿੱਦਾਂ ਯੂਟਿਲਾਈਜ਼ ਕਰਨਾ ਹੈਗਾ ਵੀ ਜਦੋਂ ਤੁਸੀਂ ਪੜ੍ਹਾਈ ਕਰਦੇ ਆ। ਜਿਹਦੇ ਆਂਸਰ ਵਿੱਚ ਫਿਰ ਮਿਹਰਬਾਨ ਜਨਮ ਸਾਖੀ ਲਿਖਦੀ ਹੈ ਕਿ पांधे ने नमस्कार किया कि जे किसी का कोई गुरु है, हमारा तू ही गुरु है, जिसको ये बुद्ध आई है, ज्यों तेरा हुक्म है त्यों ही तू चलाओ। बहाना पांधे का हुआ, बाबा नानक को सब बात की गम थी, वो पूर्ण पुरख अवतार था। बोलो भाई जी वाहिगुरु धन गुरु सतगुरु। सो राजकमल भी जी अपना मतलब कहने का मतलब यह है कि ਜਿਹੜੀਆਂ ਆਪਣੀ ਸਿੱਖ ਜਨਮ ਸਾਖੀਆਂ ਹੈਗੀਆਂ ਇਹਨਾਂ ਨੇ ਬਚਪਨ ਦੇ ਵਿੱਚ ਹੀ ਉਹਨਾਂ ਦੇ ਮੁਤਾਬਕ ਗੁਰੂ ਸਾਹਿਬ ਨੂੰ ਉੱਥੇ ਸਕੂਲ ਦੇ ਵਿੱਚ ਇੰਨਾ ਜਾਣੀ ਜਾਣ, ਮਤਲਬ ਆਪਣੀਆਂ ਸਾਖੀਆਂ ਦੇ ਵਿੱਚ ਜਿਹੜਾ ਹੈਗਾ ਉਹ ਪੋਰਟਰੇ ਕੀਤਾ ਕਿ ਗੁਰੂ ਸਾਹਿਬ ਨੇ ਟੀਚਰ ਨੂੰ ਇੰਨਾ ਇੰਪ੍ਰੈਸ ਕਰ ਦਿੱਤਾ ਕਿ ਟੀਚਰ ਨੂੰ ਲੱਗਾ ਕਿ ਇਹਨਾਂ ਨੂੰ ਤਾਂ ਪਹਿਲਾਂ ਹੀ ਜਿਹੜੀ ਹੈਗੀ ਹੈ ਸਾਰੀ ਜਾਣਕਾਰੀ ਪ੍ਰਾਪਤ ਹੈਗੀ ਹੈ। ਜਨਮ ਸਾਖੀਆਂ ਦੇ ਮੁਤਾਬਕ ਮੈਂ ਤੁਹਾਨੂੰ ਅਲੱਗ-ਅਲੱਗ ਜਨਮ ਸਾਖੀਆਂ ਦਾ ਕੰਪੈਰੀਜ਼ਨ ਕਰਕੇ ਦੱਸਿਆ ਕਿ ਕਿਹੜੀ ਜਨਮ ਸਾਖੀ ਨੇ ਕਿਹੜੇ ਸ਼ਲੋਕ ਦੀ ਰਚਨਾ ਗੁਰੂ ਸਾਹਿਬ ਵੱਲੋਂ ਉੱਥੇ ਦੱਸੀ ਹੈ। ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਸੀਗੀ ਕਿ ਉਹਨਾਂ ਨੇ ਜਿਹੜੇ ਪੱਟੀ ਲਿਖੀ, ਬਾਬੇ ਪੱਟੀ ਲਿਖੀ ਵਾਲਾ ਹੈਗਾ, ਜਿਹੜਾ ਫਿਰ ਮਿਹਰਬਾਨ ਨੇ ਆਪਣੀ ਜਨਮ ਸਾਖੀ 'ਚ ਲਿਖਿਆ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਵਾਲਾ ਸ਼ਲੋਕ ਜਿਹੜਾ ਉਹਦੀ। ਪਰ ਦੋਹਾਂ ਜਨਮ ਸਾਖੀਆਂ ਨੂੰ ਤੁਸੀਂ ਨੋਟ ਕਰੋ, ਸਕੂਲ ਦੇ ਨਾਲ ਅਟੈਚ ਉਹ ਕੀਤਾ ਸ਼ਲੋਕ ਜਿਹੜਾ ਐਜੂਕੇਸ਼ਨ ਦੇ ਨਾਲ ਮਿਲਦਾ ਜੁਲਦਾ ਹੋਵੇ। ਪੁਆਇੰਟ ਸਮਝ ਗਏ ਨਾ? ਮਤਲਬ ਇਵੇਂ ਜਨਮ ਸਾਖੀਆਂ ਲਿਖਣ ਵਾਲਿਆਂ ਨੇ ਵੀ ਉਹੋ ਜਿਹੀਆਂ ਸਾਖੀ ਜਾਂ ਕਰੈਕਟਰਸ ਜਾਂ ਕੁਛ
ਜਿਹੜੇ ਸ਼ਲੋਕ ਗੁਰਬਾਣੀ ਦੇ ਵਿੱਚੋਂ ਲੈ ਕੇ ਉਸ ਜਗ੍ਹਾ ਦੇ ਨਾਲ ਜੋੜੇ ਨੇ ਜਿੱਥੇ ਉਹ ਵਧੀਆ ਤਰੀਕੇ ਦੇ ਨਾਲ ਜਿਹੜੇ ਹੈਗੇ ਫਿੱਟ ਬੈਠਦੇ ਨੇ। ਹੁਣ ਇਹਨਾਂ 'ਚੋਂ ਸਹੀ ਕੌਣ ਹੈ, ਗਲਤ ਕੌਣ ਹੈ, ਇਹ ਬਾਬਾ ਹੀ ਜਾਣੇ, ਕਿਉਂਕਿ ਇਹ ਸਾਰੀਆਂ ਪੁਰਾਣੀਆਂ ਸਾਖੀਆਂ ਬਹੁਤ ਸਮੇਂ ਪਹਿਲਾਂ ਦੀਆਂ ਲਿਖੀਆਂ ਹੋਈਆਂ ਹੈ। ਔਰ ਇਹ ਕਿਹੜੇ ਪੇਜ ਤੇ ਪੁਰਾਤਨ ਜਨਮ ਸਾਖੀ, ਪੁਰਾਣੀ ਜਨਮ ਸਾਖੀ, ਭਾਈ ਬਾਲਾ ਜਨਮ ਸਾਖੀ, ਭਾਈ ਮਨੀ ਸਿੰਘ ਜਨਮ ਸਾਖੀ, ਮਿਹਰਬਾਨ ਜਨਮ ਸਾਖੀ, ਵਲਾਇਤ ਵਾਲੀ ਜਨਮ ਸਾਖੀ, ਉਹਨਾਂ ਦੇ ਕਿਹੜੇ ਪੇਜ ਨੰਬਰ ਤੇ ਕਿਹੜੇ ਪਬਲਿਸ਼ਰ ਦੀ ਪਹਿਲੀ ਲਿਖਤ ਦੇ ਵਿੱਚੋਂ ਲਿਖਿਆ ਹੋਇਆ, ਉਹ ਮੈਂ ਆਪਣੀ ਕਿਤਾਬ ਦੇ ਪਿੱਛੇ ਬਿਬਲੀਓਗ੍ਰਾਫੀ 'ਚ ਦੇ ਦਿੱਤਾ, ਤਾਂ ਕਿ ਜਿਹੜੇ ਆਪਣੇ ਸੁਣਨ ਵਾਲੇ ਅੱਜ ਦੇ ਪਾਠਕ ਹੈਗੇ ਆ ਜੀ ਜੀ ਉਹਨਾਂ ਨੂੰ ਖੁਦ ਇੰਜੋਏ ਕਰ ਸਕਣ ਉਸ ਪੇਜ ਨੰਬਰ ਤੇ ਜਾ ਕੇ। ਜੀ ਜੀ ਜੀ। ਸੋ ਇਹ ਜਿਹੜੀ ਤੁਸੀਂ ਦੱਸਿਆ, ਜਿਹੜੀਆਂ ਵੱਖ-ਵੱਖ ਸਿੱਖ ਜਿਹੜੀਆਂ ਸਾਖੀਆਂ ਆ ਉਸ ਦੇ ਵਿੱਚ ਕਿੱਥੇ ਕਿੱਥੇ ਜਿਹੜਾ ਆ ਕਹਿ ਸਕਦੇ ਹਾਂ ਵੀ ਗੁਰਦੁਆਰਾ ਪੱਟੀ ਸਾਹਿਬ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਉਹਨਾਂ ਨੇ ਲਿਖਿਆ ਆ ਕਿ ਜਿੱਦਾਂ ਤੁਸੀਂ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਕੁਝ ਉਦਾਹਰਨ ਅਜਿਹੇ ਦਿੱਤੇ ਆ ਵੀ ਜਿਹੜੀਆਂ ਕੁਝ ਸਾਖੀਆਂ ਗੁਰੂ ਸਾਹਿਬ ਜੀ ਦੇ ਨਾਲ ਜੁੜੀਆਂ ਆ ਉਹ ਹੋਰ ਧਰਮਾਂ ਦੇ ਵਿੱਚ ਵੀ ਜਾਂ ਹੋਰ ਧਰਮਾਂ ਦੇ ਪੈਰੋਕਾਰਾਂ ਦੇ ਵਿੱਚ ਵੀ ਜਿਹੜੀਆਂ ਦੇਖਣ ਨੂੰ ਸੁਣਨ ਨੂੰ ਜਿਹੜੀਆਂ ਆ ਲਿਖਣੀਆਂ ਹੋਈਆਂ ਜਿਹੜੀਆਂ ਉਹ ਮਿਲੀਆਂ ਨੇ, ਕਿ ਇਸ ਦੇ ਨਾਲ ਵੀ ਕੋਈ ਮਿਲਦੀ ਜੁਲਦੀ ਸਾਖੀ ਕਿਸੇ ਹੋਰ ਧਰਮ ਦੇ ਗੁਰੂ ਜਾਂ ਪੈਰੋਕਾਰ ਪੈਗੰਬਰ ਦੇ ਨਾਲ ਜਿਹੜੀ ਉਹ ਸੁਣਨ ਨੂੰ, ਦੇਖਣ ਨੂੰ, ਪੜ੍ਹਨ ਨੂੰ ਮਿਲਦੀ ਆ? ਜੀ ਬਿਲਕੁਲ। ਜਿਵੇਂ ਆਪਾਂ ਪੰਜਾਬੀ ਰੇਡੀਓ USA ਦੇ ਦਰਸ਼ਕਾਂ ਨੂੰ ਪਹਿਲਾਂ ਆਪਣੇ ਪ੍ਰੋਗਰਾਮ ਦੇ ਸ਼ੁਰੂ 'ਚ ਦੱਸਿਆ ਸੀ ਕਿ ਆਪਣੀ ਕਿਤਾਬ ਦਾ ਮੰਤਵ ਹੈਗਾ ਕਿ ਇੰਟਰਨੈਸ਼ਨਲ ਲੈਵਲ 'ਤੇ ਸਿੱਖ ਧਰਮ ਦੇ ਉੱਤੇ ਹੋਰ ਰਿਸਰਚ ਜਿਹੜੇ ਫੋਰਨ ਸਕਾਲਰਸ ਹੈਗੇ ਆ, ਇੰਟਰਨੈਸ਼ਨਲ ਲੈਵਲ ਦੇ ਲੋਕੀ ਧਰਮ ਦਾ ਅਧਿਐਨ ਕਰਦੇ ਆ, ਉਹਨਾਂ ਤੋਂ ਕਰਵਾਉਣ ਦੇ ਲਈ ਇਸ ਕਿਤਾਬ ਦੇ ਵਿੱਚ ਮੈਂ ਇਸ ਚੀਜ਼ ਦਾ ਬਹੁਤ ਜ਼ੋਰ ਲਾਇਆ ਕਿ ਜਿਹੜਾ ਲੋਕੀ ਕਹਿੰਦੇ ਨੇ ਕਿ ਸਿੱਖ ਧਰਮ ਦੇ ਵਿੱਚ ਇਸ ਤਰ੍ਹਾਂ ਕਰਾਮਾਤਾਂ ਲਿਖੀਆਂ ਹੋਈਆਂ ਜ਼ਿਆਦਾ, ਇਹਨਾਂ 'ਤੇ ਅਸੀਂ ਕਿੱਦਾਂ ਕੋਈ ਸਾਇੰਟੀਫਿਕ ਰਿਸਰਚ ਕਰਵਾ ਸਕੀਏ, ਉਹਨਾਂ ਨੂੰ ਉੱਤਰ ਦੇਣ ਦੇ ਲਈ ਮੈਂ ਹਰੇਕ ਚੈਪਟਰ ਦੇ ਵਿੱਚ ਨਾਲ ਹੋਰ ਧਰਮਾਂ ਦੇ ਵਿੱਚੋਂ ਵੀ ਜਦੋਂ ਕੋਈ ਮੈਨੂੰ ਮਿਲਦੀ ਜੁਲਦੀ ਗੱਲ ਲੱਭੀ ਹੈ, ਉਹ ਮੈਂ ਕਾਫੀ ਖੋਜ ਕਰਕੇ ਉਸ ਚੈਪਟਰ ਦੇ ਵਿੱਚ ਨਾਲ ਐਡ ਕੀਤੀ ਹੈ। ਇਹਦੇ ਵਿੱਚ ਮੈਨੂੰ ਬੜੀ ਇੰਟਰਸਟਿੰਗ ਚੀਜ਼ ਜਿਹੜੀ ਪਤਾ ਲੱਗੀ ਕਿ ਜਿਵੇਂ ਆਪਣੀ ਜਨਮ ਸਾਖੀਆਂ ਕਹਿੰਦੀਆਂ ਕਿ ਗੁਰੂ ਸਾਹਿਬ ਨੂੰ ਬਚਪਨ ਦੇ ਵਿੱਚ ਹੀ ਜਿਹੜੇ ਗੁਰਮੁਖੀ ਦੇ ਕਰੈਕਟਰ ਸੀਗੇ, ਜਿਹੜੇ ਅਲਫਾਬੈਟ ਦੇ ਸੀਗੇ, ਊੜਾ ਐੜਾ ਈੜੀ, ਇਹਨਾਂ ਦੇ ਮੁਤਾਬਕ ਉਹਨਾਂ ਨੇ ਰੱਬ ਦੀ ਜਿਹੜੀ ਸੀ ਅੱਗੇ ਰੂਹਾਨੀਅਤ ਦੀ ਜਿਹੜੀ ਸੀ ਡੈਫੀਨੇਸ਼ਨ ਦਿੱਤੀ। ਹੁਣ ਅੱਜ ਤੋਂ 2000 ਸਾਲ ਪਹਿਲਾਂ ਜੀਸਸ ਕ੍ਰਾਈਸਟ ਦੀ ਵੀ ਇਹੀ ਜਿਹੜੀ ਹੈਗੀ ਹੈ ਬਹੁਤ ਮਸ਼ਹੂਰ ਗੋਸਪਲ ਦੇ ਵਿੱਚ ਲਿਖਿਆ ਹੋਇਆ ਕਿ ਉਹਨਾਂ ਨੇ ਆਪਣੇ ਇੰਸਟਰਕਟਰ ਨੂੰ ਕਿਹਾ ਕਿ ਜਿਹੜੇ ਇਹ ਕਰੈਕਟਰਸ ਆਫ ਦਾ ਐਲਫਾਬੈਟ ਹੈਗੇ ਉਹਨਾਂ ਦੇ, ਜਦੋਂ ਉਹ ਸਕੂਲੇ ABC ਪੜ੍ਹਦੇ ਸੀ, ਉਹਨਾਂ ਨੇ ਵੀ ਉਹਨਾਂ ਦਾ ਮਿਸਟੀਕਲ ਸਿਗਨੀਫੀਕੈਂਸ ਆਪਣੇ ਜਿਹੜਾ ਸੀ ਉਹ ਇੰਸਟਰਕਟਰ ਨੂੰ ਦੱਸਿਆ। ਸੋ ਮੈਨੂੰ ਬੜੀ ਹੈਰਾਨੀ ਹੋਈ ਕਿ ਜ਼ਿਆਦਾਤਰ ਤਾਂ ਮੈਨੂੰ ਐਗਜ਼ਾਮਪਲਸ ਮਿਲੀਆਂ ਸੀ ਸੂਫੀ ਟ੍ਰੈਡੀਸ਼ਨ 'ਚੋਂ, ਇਸਲਾਮਿਕ ਟ੍ਰੈਡੀਸ਼ਨ 'ਚੋਂ, ਮੁਸਲਿਮ ਟ੍ਰੈਡੀਸ਼ਨ 'ਚੋਂ, ਜਿਹੜੀਆਂ ਮਿਲਦੀਆਂ ਜੁਲਦੀਆਂ ਸੀਗੀਆਂ, ਪਰ ਇਹ ਮੈਨੂੰ ਜਿਹੜੀ ਸੀਗੀ ਕਿ ਐਲਫਾਬੈਟ ਦੇ ਅੱਖਰਾਂ ਦਾ ਰੱਬ ਦੇ ਨਾਲ, ਰੂਹਾਨੀਅਤ ਦੇ ਨਾਲ ਮਿਸਟੀਕਲ ਸਿਗਨੀਫੀਕੈਂਸ ਜਿਹੜਾ ਹੈਗਾ ਉਹ ਮੈਨੂੰ ਕ੍ਰਿਸਚੀਅਨ ਫਿਲਾਸਫੀ 'ਚੋਂ ਮਿਲਿਆ, ਫਰੋਮ ਦਾ ਸਟੋਰੀ ਆਫ ਜੀਸਸ ਕ੍ਰਾਈਸਟ। ਔਰ ਕਿਹੜੀ ਕਿਤਾਬ 'ਚੋਂ, ਕਿਹੜੀ ਗੋਸਪਲ 'ਚੋਂ, ਓਰੀਜਨਲ 'ਚੋਂ ਕਿਹੜਾ ਪੇਜ ਨੰਬਰ ਹੈਗਾ, ਉਹ ਆਪਣੀ ਮੈਂ ਕਿਤਾਬ ਦੇ ਵਿੱਚ ਦਿੱਤਾ ਹੋਇਆ। ਉਹਦੇ ਵਿੱਚ ਲਿਖਿਆ ਗਿਆ ਕਿ 12 ਸਾਲ ਦੀ ਉਮਰ ਦੇ ਵਿੱਚ ਜੀਸਸ ਕ੍ਰਾਈਸਟ ਨੂੰ ਇਹ ਗਿਆਨ ਹੋ ਗਿਆ ਸੀ ਅਤੇ ਉਹਨੇ ਆਪਣੇ ਟੀਚਰ ਨੂੰ ਬਿਲਕੁਲ ਇੱਦਾਂ ਹੀ ਜਿੱਦਾਂ ਆਪਾਂ ਗੱਲ ਕਰਕੇ ਹਟੇ ਪਹਿਲਾਂ, ਅੱਖਰਾਂ ਦੇ ਹਿਸਾਬ ਦੇ ਨਾਲ ਉਹ ਜਿਹੜੀ ਸੀ ਉਹਨੇ ਪੂਰੀ ਜਿਹੜੀ ਸੀ ਉਹ ਅਕਰੋਸਟਿਕ ਬਣਾ ਕੇ ਮਿਸਟੀਕਲ ਸਿਗਨੀਫਿਕੈਂਸ ਦੱਸਿਆ। ਜੀ ਜੇ ਆਪਾਂ ਦੇਖੀਏ ਉਸ ਟਾਈਮ ਦੇ ਉੱਤੇ ਸਿੱਖ ਇਤਿਹਾਸ ਦੇ ਵਿੱਚ ਕੀ ਉਸ ਟਾਈਮ ਦੇ ਉੱਤੇ ਜਿਹੜਾ ਇਹ ਧਰਮ ਸੀਗਾ, ਜਿਹੜਾ ਕ੍ਰਿਸਚਨ ਧਰਮ ਆ, ਕੀ ਉਸ ਟਾਈਮ ਦੇ ਉੱਤੇ ਪੰਜਾਬ ਜਾਂ ਉਸ ਇਲਾਕੇ ਦੇ ਵਿੱਚ ਇਹ ਫੈਲ ਰਿਹਾ ਸੀਗਾ ਜਾਂ ਅਜੇ ਦੂਰ ਸੀਗਾ ਉੱਥੋਂ? ਨਹੀਂ, ਉਸ ਇਲਾਕੇ ਦੇ ਵਿੱਚ ਇੰਟਰਸਟਿੰਗਲੀ ਉਹਦੇ ਬਹੁਤ ਵਾਰੀ ਇਹ ਪੁਆਇੰਟ ਕੁਐਸਚਨ ਕੀਤਾ ਜਾਂਦਾ ਗੁਰੂ ਨਾਨਕ ਦੇਵ ਜੀ ਦੇ ਉੱਤੇ, ਜਿੱਦਾਂ ਕਹਿੰਦੇ ਉਹਦੇ ਵਿੱਚ ਜਿਹੜਾ ਲੋਕਾਂ ਦਾ ਆਲੇ ਦੁਆਲੇ ਪ੍ਰਭਾਵ ਸੀ ਜਾਂ ਜਿਹੜੇ ਉਹਨਾਂ ਨੂੰ ਮਿਲਦੇ ਸੀ, ਉਹਨਾਂ 'ਚ ਹਿੰਦੂ ਜਾਂ ਮੁਸਲਿਮ ਦਾ ਬਹੁਤ ਜ਼ਿਕਰ ਆਉਂਦਾ ਹੈ, ਪਰ ਈਸਾਈ ਮਤ ਦੇ ਕੋਈ ਜਿਹੜਾ ਹੈਗਾ ਉਹ ਕੰਬੀਨੇਸ਼ਨ ਨਹੀਂ ਆਉਂਦਾ। ਇਸ ਕਰਕੇ ਆਪਾਂ ਨੂੰ ਗੁਰਬਾਣੀ ਵਿੱਚ ਵੀ ਜਿਹੜੇ ਜ਼ਿਆਦਾਤਰ ਸ਼ਬਦ ਜਿਹੜੇ ਹੈਗੇ ਆ ਉਹ ਪੁਰਾਣੀ ਵੈਦਿਕ ਟ੍ਰੈਡੀਸ਼ਨ 'ਚੋਂ ਆ ਜਾਣਗੇ ਜਾਂ ਅਰੇਬਿਕ ਟ੍ਰੈਡੀਸ਼ਨਸ ਉੱਧਰੋਂ ਆ ਜਾਣਗੇ, ਪਰ ਕੋਈ ਜਿਹੜਾ ਹੈਗਾ ਇਹ ਕ੍ਰਿਸਚੈਨਿਟੀ ਦੇ ਵਿੱਚੋਂ ਨਹੀਂ ਆਉਂਦਾ ਹੈਗਾ। ਸੋ ਉਸ ਵੇਲੇ ਉਸ ਆਪਣੇ ਇਲਾਕੇ ਵਿੱਚ, ਉਸ ਬੈਲਟ ਦੇ ਵਿੱਚ ਜਿਹੜਾ ਸੀ ਇਹ ਨਹੀਂ ਗਿਆ ਸੀਗਾ। ਇਹ ਮਤਲਬ ਇਹ ਤੋਂ ਇਹ ਹੈ ਕਿ ਕਈ ਬੱਚੇ ਜਿਹੜੇ ਬਚਪਨ 'ਚ ਹੀ ਹੈਗੇ ਆ, ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈਗੀ ਕਿ ਉਹ ਵਾਕਈ ਉਹ ਇੰਨੇ ਸ਼ਾਰਪ, ਇੰਨੇ ਇੰਟੈਲੀਜੈਂਟ, ਮਤਲਬ ਇੰਨੀ ਜ਼ਿਆਦਾ ਉਹਨਾਂ ਦੀ ਸਪਿਰਿਚੁਅਲ ਮੈਚੁਰਿਟੀ ਯੰਗ ਏਜ ਦੇ ਵਿੱਚ ਹੀ ਹੋ ਜਾਂਦੀ ਹੈ ਕਿ ਜਿਹੜੇ ਉਹਨਾਂ ਦੇ ਪੈਰੋਕਾਰ ਹੈ ਉਹਨਾਂ ਨੂੰ ਇਹ ਪਤਾ ਲੱਗਣ ਲੱਗ ਪੈਂਦਾ ਕਿ ਇਹ ਬਚਪਨ 'ਚ ਹੀ ਇਹ ਮਤਲਬ ਉਹ ਰੂਹਾਨੀਅਤ ਦੀ ਸਿਖਰ ਜਿਹੜੀ ਹੈ ਉਹ ਪ੍ਰਾਪਤ ਕਰ ਚੁੱਕੇ ਆਪਣੀ ਬਚਪਨ ਦੀ ਏਜ ਦੇ ਵਿੱਚ ਹੀ। ਹੁਣ ਆਪਾਂ ਇਸ ਚੀਜ਼ ਦੇ ਨਾਲ ਜੀਸਸ ਕ੍ਰਾਈਸਟ ਦੇ ਨਾਲ ਲਿਖ ਕੇ ਆਪਾਂ ਇਹ ਆਪਣੇ ਬੁੱਕ ਦੇ ਵਿੱਚ ਕਰ ਦਿੱਤਾ ਪਈ ਕਿ ਸਾਡੀ ਹਿਸਟਰੀ ਨੂੰ ਇਸ ਕਰਕੇ ਰਿਜੈਕਟ ਨਾ ਕਰੋ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਗੱਲ ਹੋ ਨਹੀਂ ਸਕਦੀ, ਕਿਉਂਕਿ ਇਹ ਬਾਕੀ ਧਰਮਾਂ ਦੇ ਵਿੱਚ ਵੀ ਇਹ ਜਿਹੜੀ ਗੱਲ ਹੈਗੀ ਆ ਉਹ ਲਿਖੀ ਗਈ ਆ। ਮਤਲਬ ਹੁਣ ਜੇ ਤੁਸੀਂ ਸਾਡੀ ਗੱਲ ਨੂੰ ਨਕਾਰਦੇ ਆ ਤਾਂ ਤੁਹਾਨੂੰ ਉਹ ਆਪਣੀ ਗੱਲ ਵੀ ਜਿਹੜੀ ਉਹ ਨਕਾਰਨੀ ਪਏਗੀ। ਜੀ, ਆਪਣਾ ਲਿਖਣ ਦਾ ਮਤਲਬ ਇਹ ਹੈ ਕਿ ਮਤਲਬ ਇਸ ਚੀਜ਼ ਦੇ ਉੱਤੇ ਅਸੀਂ ਇਹ ਨਹੀਂ ਚਾਹੁੰਦੇ, ਕਿਉਂਕਿ ਹੁਣ ਜਦੋਂ ਜਨਮ ਸਾਖੀਆਂ ਨੇ ਕਹਿ ਦਿੱਤਾ ਕਿ ਗੁਰੂ ਸਾਹਿਬ ਨੇ ਕੋਈ ਹਾਇਰ ਐਜੂਕੇਸ਼ਨ ਪ੍ਰਾਪਤ ਨਹੀਂ ਕੀਤੀ, ਹੁਣ ਉਹ ਆਪਾਂ ਨੂੰ ਕੋਈ ਡਿਟੇਲ ਨਹੀਂ ਮਿਲਦੀ, ਕਿਉਂਕਿ ਆਪਣੇ ਖਿੱਤੇ 'ਚ ਉਦੋਂ ਲੋਕੀ ਬਹੁਤ ਬਾਹਰ ਜਾ ਕੇ ਕਿਤੇ ਖਾਸ ਕਰਕੇ ਇਰਾਕ ਵੱਲ ਬਹੁਤ ਪੜ੍ਹਨ ਜਾਂਦੇ ਹੁੰਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ। ਜੀ ਜੀ ਜੀ। ਗੁਰੂ ਨਾਨਕ ਦੇਵ ਜੀ ਪਾਤਸ਼ਾਹ
ਦੀ ਇਹੋ ਜਿਹੀ ਕੋਈ ਹਾਇਰ ਐਜੂਕੇਸ਼ਨ ਦਾ ਆਪਾਂ ਨੂੰ ਕੋਈ ਤੱਥ ਨਹੀਂ ਮਿਲਦਾ ਜਨਮ ਸਾਖੀਆਂ ਦੇ ਮੁਤਾਬਕ। ਹੂੰ ਤੇ ਹੁਣ ਇਸ ਵੇਲੇ ਜਦੋਂ ਗੱਲ ਕੀਤੀ ਜਾਂਦੀ ਕਿ ਗੁਰੂ ਸਾਹਿਬ ਦੀ ਐਜੂਕੇਸ਼ਨ ਕਿੰਨੀ ਸੀ, ਮਤਲਬ ਉਸ ਵੇਲੇ ਕਿਉਂਕਿ ਕਈ ਵਾਰੀ ਕਈ ਸਟੂਡੈਂਟ ਜਿਹੜੇ ਉਹ ਅੜ ਜਾਂਦੇ ਆ, ਉਹਦਾ ਆਨਸਰ ਸਿਰਫ ਇਹੀ ਹੈ, ਜਿਸ ਤਰ੍ਹਾਂ ਹੁਣ ਆਪਾਂ ਦੱਸ ਕੇ ਹਟੇ ਆ ਕਿ ਪੁਰਾਣੇ ਜ਼ਮਾਨੇ 'ਚ ਜਿਹੜੀ ਇਹ ਹੈਗੀਓਗ੍ਰਾਫੀ ਲਿਖੀ ਜਾਂਦੀ ਹੈ ਉਹਦੇ ਮੁਤਾਬਕ ਜੋ ਉਹਨਾਂ ਨੇ ਕਹਿਤਾ ਆਪਾਂ ਨੂੰ ਉਹ ਤੋਂ ਵੱਧ ਜਿਹੜਾ ਹੈਗਾ ਡਾਟਾ ਨਹੀਂ ਮਿਲਣਾ। ਭਾਵੇਂ ਕਿ ਗੁਰੂ ਸਾਹਿਬ ਦੀ ਜਿਹੜੀ ਕੰਪੋਜੀਸ਼ਨਸ ਹੈਗੀਆਂ ਉਹ ਦੇਖ ਕੇ ਅੱਜ ਪਤਾ ਲੱਗਦਾ ਕਿ ਗੁਰੂ ਸਾਹਿਬ ਨੇ ਤਾਂ ਹੋ ਸਕਦਾ ਕਿ ਬਹੁਤ ਆਲਾ ਦਰਜੇ ਦੀ ਜਿਹੜੀ ਵਿੱਦਿਆ ਉਸ ਵੇਲੇ ਪ੍ਰਾਪਤ ਕੀਤੀ ਹੋਵੇ, ਕਿਉਂਕਿ ਉਹ ਹਰ ਚੀਜ਼ ਦੇ ਮਾਰ ਸਕੇ, ਹਰ ਚੀਜ਼ ਦਾ ਉਹਨਾਂ ਕੋਲ ਆਨਸਰ ਸੀਗਾ। ਪਰ ਕਿਉਂਕਿ ਜਨਮ ਸਾਖੀਆਂ ਨੇ ਉਹਨਾਂ ਨੂੰ ਸ਼ੁਰੂ ਦੇ ਵਿੱਚ ਹੀ ਪਹਿਲੇ ਦਿਨ ਹੀ ਸਕੂਲ ਤੋਂ ਜਦੋਂ ਵਾਪਸ ਭੇਜ ਦਿੱਤਾ ਵੀ ਉਹ ਸਕੂਲੇ ਗਏ, ਮਾੜੀ ਜਿਹੀ ਪੜ੍ਹਾਈ ਕੀਤੀ ਤੇ ਮਤਲਬ ਹੀ ਆਲਰੇਡੀ ਨਿਊ ਐਵਰੀਥਿੰਗ। ਸੋ ਵੀ ਕੈਨ ਨਾਟ ਆਰਗੂਮੈਂਟ ਵਿਦ ਐਨੀਵਨ ਵੀ ਗੁਰੂ ਸਾਹਿਬ ਨੇ ਕੋਈ ਹਾਇਰ ਐਜੂਕੇਸ਼ਨ ਪ੍ਰਾਪਤ ਕੀਤੀ ਸੀ, ਮਤਲਬ ਫਾਰਮਲ। ਇੱਕ ਤਾਂ ਹੈਗੀ ਕਿ ਉਹਨਾਂ ਨੂੰ ਵੈਸੇ ਹੀ ਜਾਣੀ ਜਾਣ ਸੀਗੇ, ਗਿਆਨ ਸੀਗਾ, ਉਹ ਤਾਂ ਆਪਾਂ ਐਜ਼ ਫੇਥਫੁਲ ਕਹਿੰਦੇ ਆ। ਪਰ ਕੀ ਉਹਨਾਂ ਨੇ ਬਕਾਇਦਾ ਕਿਸੇ ਸਕੂਲ ਦੇ ਵਿੱਚ ਜਿੱਥੇ ਜਾ ਕੇ ਹੋਰ ਸੂਫੀ ਵਗੈਰਾ ਜਿਵੇਂ ਜਾ ਕੇ ਪੜ੍ਹਦੇ ਸੀਗੇ, ਕੀ ਇਹੋ ਜਿਹੀ ਕੋਈ ਐਜੂਕੇਸ਼ਨ ਕੀਤੀ ਜਿਹਦਾ ਕਿ ਤਲਵੰਡੀ ਇਲਾਕੇ ਤੋਂ ਬਾਹਰ ਜਾ ਕੇ ਗੁਰੂ ਸਾਹਿਬ ਦਾ ਇਹੋ ਜਿਹਾ ਕੋਈ ਜਿਹੜਾ ਹੈਗਾ ਉਹ ਰਿਕਾਰਡ ਨਹੀਂ ਮਿਲਦਾ। ਜੀ, ਸੋ ਇਹ ਬੜੀ ਇੱਕ ਇੰਪੋਰਟੈਂਟ ਜਿਹੜੀ ਗੱਲ ਆ। ਪਰ ਜਿੱਦਾਂ ਤੁਸੀਂ ਕਿਹਾ ਵੀ ਆਪਣਾ ਫੇਥ ਵੀ ਇਸ ਚੀਜ਼ ਨੂੰ ਆਖਦਾ ਆ ਵੀ ਇਹ ਤਾਂ ਗੁਰੂ ਸਾਹਿਬ ਆਪ ਰੂਹਾਨੀਅਤ ਦੇ ਇੱਕ ਅਵਤਾਰ ਸੀਗੇ। ਸੋ ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਪਹਿਲਾਂ ਤੋਂ ਹੀ ਜਿਹੜੀਆਂ ਉਹ ਮੌਜੂਦ ਸੀਗੀਆਂ। ਇਹ ਹੁਣ ਤੁਸੀਂ ਕਾਫੀ ਕਲੀਅਰ ਕਰ ਦਿੱਤਾ ਵੀ ਪਾਂਡੇ ਦੀ ਪੜ੍ਹਾਈ ਤੋਂ ਇਲਾਵਾ ਹੋਰ ਜ਼ਿਕਰ ਜਿਹੜਾ ਆਪਾਂ ਨੂੰ ਇਹਨਾਂ ਦੀ ਪੜ੍ਹਾਈ ਦਾ ਕਿਤੇ ਨਹੀਂ ਨਜ਼ਰ ਆਉਂਦਾ। ਕਿ ਕੁਛ ਵੀ ਹੋਰ ਕਿਸੇ ਪਾਸੇ ਵੀ ਚਾਹੇ ਜਨਮ ਸਾਖੀ ਆ ਜਾਂ ਹੋਰ ਕਿਤਾਬਾਂ ਦੇ ਵਿੱਚ ਕਿਤੇ ਕੁਛ ਵੀ ਇਸ ਦੇ ਬਾਰੇ ਨਹੀਂ ਹੈਗਾ? ਜਿੱਦਾਂ ਉੱਥੇ ਪਿੰਡ ਦੇ ਵਿੱਚ ਤਲਵੰਡੀ 'ਚ ਹੈਗਾ ਹੈ, ਜਿਵੇਂ ਇਸ ਪਾਂਦੇ ਤੋਂ ਬਾਅਦ ਉਸ ਤੋਂ ਬਾਅਦ ਫਿਰ ਇੱਕ ਪਿੰਡ ਦੇ ਵਿੱਚ ਹੋਏ ਨੇ ਪੰਡਿਤ ਬ੍ਰਿਜਨਾਥ। ਮਤਲਬ ਪਹਿਲਾਂ ਤਾਂ ਆਪਾਂ ਗੱਲ ਕੀਤੀ ਸੀਗੀ ਪਾਂਦਾ ਗੋਪਾਲ ਦੀ ਜੀ, ਉਸ ਤੋਂ ਬਾਅਦ ਪਿੰਡ ਦੇ ਵਿੱਚ ਹੀ ਉਹਦਾ ਪੰਡਿਤ ਬ੍ਰਿਜਨਾਥ, ਜਿੱਥੇ ਉਹਨਾਂ ਨੇ 2 ਸਾਲ ਦੀ ਹੋਰ ਪੜ੍ਹਾਈ ਕੀਤੀ, ਜਿੱਥੇ ਬ੍ਰਿਜਨਾਥ ਦੇ ਨਾਲ ਕਾਫੀ ਸਾਖੀਆਂ ਹੈਗੀਆਂ ਜਿਹਦੇ ਨਾਲ ਗੁਰੂ ਸਾਹਿਬ ਨੂੰ ਉਹਨਾਂ ਦੇ ਨਾਲ ਕਹਿ ਲਓ ਵੀ ਕਾਫੀ ਵਾਰਤਾਲਾਪ ਹੁੰਦੀ ਹੈ, ਜਿਹਦੇ ਵਿੱਚ ਕਿ ਗੁਰੂ ਸਾਹਿਬ ਬਾਰ-ਬਾਰ ਜ਼ਿਕਰ ਕਰਦੇ ਆ ਕਿ ਇੱਕ ਰੱਬ ਹੈ, ਇੱਕ ਪ੍ਰਮਾਤਮਾ ਹੈ, ਉਹਦਾ ਜਿਹੜਾ ਹੈਗਾ ਹੁਕਮ ਭਾਣਾ ਮੰਨ ਕੇ ਚੱਲਣਾ ਹੈ। ਅਤੇ ਉਸ ਤੋਂ ਬਾਅਦ ਭਾਵੇਂ ਸਕੂਲੇ ਪੇਰੈਂਟਸ ਨੇ ਉਹਨੂੰ ਪੜ੍ਹਨੇ ਪਾਇਆ ਸੀ, ਪਰ ਤਾਂ ਵੀ ਜਦੋਂ ਬਾਹਰ ਕੋਈ ਸੰਤ ਫਕੀਰ, ਸਾਧੂ ਫਕੀਰ ਤਲਵੰਡੀ ਦੇ ਜੰਗਲਾਂ 'ਚ ਆਉਂਦੇ ਸੀ ਤਾਂ ਅਕਸਰ ਗੁਰੂ ਸਾਹਿਬ ਕਿਹਾ ਜਾਂਦਾ ਵੀ ਸਕੂਲ ਛੱਡ ਕੇ ਉਹਨਾਂ ਦੀ ਸੰਗਤ ਜਿਹੜੀ ਕਰਨਾ ਸੀ ਜ਼ਿਆਦਾ ਪਸੰਦ ਕਰਦੇ ਸੀ। ਉਹਨਾਂ ਨੂੰ ਜਿਹੜੇ ਸੀਗੇ ਘੁੰਮਣ ਫਿਰਨ ਆਏ ਹੋਏ ਇਲਾਕੇ ਦੇ ਵਿੱਚ ਸਾਧੂ ਫਕੀਰ ਜੋ ਵੀ ਸੀਗੇ ਆਲੇ ਦੁਆਲੇ ਜੰਗਲਾਂ 'ਚ, ਉਹਨਾਂ ਦੀ ਜਿਹੜੀ ਕੰਪਨੀ ਸੀਗੀ ਉਹਨਾਂ ਦੇ ਨਾਲ ਉਹ ਜ਼ਿਆਦਾ ਜਿਹੜਾ ਆਪਣਾ ਡਾਇਲੋਗ ਐਕਸਚੇਂਜ ਕਰਦੇ ਹੁੰਦੇ ਸੀਗੇ। ਸੋ ਬ੍ਰਿਜਨਾਥ ਵੀ ਜਿਹੜੇ ਸੀ ਉਹ ਗੁਰੂ ਸਾਹਿਬ ਦੀਆਂ ਇਹ ਐਕਸਕਰਜਨਸ ਟੂ ਦਾ ਫੋਰੈਸਟ, ਮਤਲਬ ਜਿਹੜਾ ਜੰਗਲ ਵੱਲ ਨੂੰ ਜਾਣਾ, ਉਹਨੂੰ ਰੋਕ ਨਹੀਂ ਪਾਏ, ਕਿਉਂਕਿ ਉਹਨਾਂ ਦੀ ਖਿੱਚ ਹੀ ਉਹਨਾਂ ਲੋਕਾਂ ਦੇ ਨਾਲ ਜਿਹੜੀ ਸੀ ਉਹ ਜ਼ਿਆਦਾ ਜੁੜੀ ਹੋਈ ਸੀ। ਜੀ ਜੀ, ਜਿਹੜੇ ਹੁਣ ਤੁਸੀਂ ਪਾਂਧਿਆਂ ਦੀ ਜਿਹੜੀ ਗੱਲ ਕੀਤੀ ਹੈ, ਇਹ ਕਿਤੇ ਨਾ ਕਿਤੇ ਜਿਹੜੇ ਹਿੰਦੂ ਨਾਮ ਜਿਹੜੇ ਉਹ ਸੁਣਨ ਦੇ ਵਿੱਚ ਨਜ਼ਰ ਆਉਂਦੇ ਨੇ, ਲੱਗਦੇ ਨੇ। ਗੁਰੂ ਸਾਹਿਬ ਜੀ ਦਾ ਜਿਹੜਾ ਮੁਸਲਮਾਨ ਇਸਲਾਮ ਧਰਮ ਦੇ ਉਹਨਾਂ ਦੇ ਟਰੈਡੀਸ਼ਨ ਜਾਂ ਉਹਨਾਂ ਦੇ ਨਾਲ ਗੁਫ਼ਤਗੂ, ਉਹਨਾਂ ਦੇ ਨਾਲ ਜਿਹੜੀਆਂ ਆ ਜਿਹੜੇ ਕਾਫੀ ਥਾਵਾਂ ਦੇ ਉੱਤੇ ਜ਼ਿਕਰ ਆਉਂਦਾ ਵੀ ਉਹਨਾਂ ਨੂੰ ਕਾਫੀ ਕੁਛ ਪਤਾ ਸੀ। ਕੀ ਕਿਤੇ ਕੋਈ ਇੱਦਾਂ ਦਾ ਵੀ ਹਵਾਲਾ ਹੈਗਾ ਆ, ਦੇਖਣ ਨੂੰ ਸੁਣਨ ਨੂੰ ਮਿਲਦਾ ਆ ਵੀ ਕਿਸੇ ਜਿਹੜੇ ਮੁਸਲਿਮ ਕਹਿ ਲਓ ਵੀ ਮੌਲਵੀ ਤੋਂ ਜਾਂ ਉਹਨਾਂ ਤੋਂ ਵੀ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਹੋਵੇ? ਜੀ ਬਿਲਕੁਲ, ਇਤਿਹਾਸ ਦੇ ਮੁਤਾਬਕ ਉਸ ਵੇਲੇ ਜਦੋਂ ਗੁਰੂ ਸਾਹਿਬ ਹਲੇ ਸਕੂਲ ਦੇ ਵਿੱਚ ਸੀਗੇ, ਪੰਡਿਤ ਬ੍ਰਿਜਨਾਥ ਦੇ ਕੋਲ ਪੜ੍ਹਦੇ ਸੀ, ਉਸ ਵੇਲੇ ਰਾਏ ਭੋਏ ਨੇ ਜਿਹੜੇ ਕਿ ਉਸ ਵੇਲੇ ਤਲਵੰਡੀ ਦੇ ਹੈੱਡ ਸੀਗੇ, ਉਹਨਾਂ ਨੇ ਪਿੰਡ ਦੇ ਵਿੱਚ ਬੁਲਾਏ ਮੌਲਵੀ ਕੁਤਬਦੀਨ। ਉਹਨਾਂ ਦਾ ਕੰਮ ਸੀ ਪਿੰਡ ਦੀ ਮਸੀਤ ਦੀ ਦੇਖਭਾਲ ਕਰਨੀ ਅਤੇ ਨਾਲ ਪਿੰਡ ਵਿੱਚ ਬੱਚਿਆਂ ਨੂੰ ਫਾਰਸੀ ਸਿਖਾਉਣੀ। ਉਸ ਵੇਲੇ ਉਹਨਾਂ ਦੇ ਕਹਿਣ 'ਤੇ ਮਹਿਤਾ ਕਾਲੂ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬਚਪਨ ਦੇ ਵਿੱਚ ਉਹ ਜਿਹੜਾ ਨਵਾਂ ਮਦਰਸਾ ਪਿੰਡ 'ਚ ਬਣਿਆ ਸੀ ਉੱਥੇ ਭੇਜਿਆ, ਅਤੇ ਜਿੱਥੇ 5 ਸਾਲ ਦੇ ਕਰੀਬ ਕਿਹਾ ਜਾਂਦਾ ਹੈ ਕਿ ਕੁਤਬਦੀਨ ਦੇ ਜੋ ਸੂਫੀਆਨਾ ਟਰੈਡੀਸ਼ਨ ਸੀਗੀਆਂ ਉਹਨਾਂ ਦੀ ਜਿਹੜੀ ਜਾਣਕਾਰੀ ਸੀਗੀ ਉਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਦਿੱਤੀ, ਜਿਹਦੇ ਨਾਲ ਉਹਨਾਂ ਨੂੰ ਇਹ ਜਿਹੜੀ ਮੁਸਲਿਮ ਟਰਮੀਨੋਲੋਜੀ, ਇਸਲਾਮਿਕ ਜਾਂ ਸੂਫੀਆਨਾ, ਸੋ ਪਹਿਲਾਂ ਤੋਂ ਉਹਨਾਂ ਨੇ ਜਿਹੜੀ ਸੀ ਸੰਸਕ੍ਰਿਤ ਜਾਂ ਜਿਹੜੀਆਂ ਹਿੰਦੂ ਟਰੈਡੀਸ਼ਨ ਸੀਗੀਆਂ ਉਹ ਉਹਨਾਂ ਦੇ ਬਾਰੇ ਜਿਹੜੀ ਗੱਲਬਾਤ ਜਿਹੜੀ ਉਹਨਾਂ ਦੀ ਪਹਿਲੇ ਟੀਚਰਸ ਦੇ ਨਾਲ ਹੁੰਦੀ ਰਹੀ। ਹੁਣ ਇਹ ਜਿਹੜੇ ਸੀਗੇ ਕੁਤਬਦੀਨ, ਇਹਨਾਂ ਦੇ ਨਾਲ ਜਿਹੜੀ ਸੀਗੀ ਇਹ ਸੂਫੀ ਟਰੈਡੀਸ਼ਨਸ ਜਾਂ ਜਿਹੜੀਆਂ ਇਸਲਾਮਿਕ ਟਰੈਡੀਸ਼ਨ ਸੀਗੀਆਂ ਉਹਨਾਂ ਦੇ ਨਾਲ ਜਿਹੜੀਆਂ ਜਨਮ ਸਾਖੀਆਂ ਹੈਗੀਆਂ ਉਹ 3-4 ਸਾਲ ਉਸ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਡਿਸਕਸ਼ਨ ਸਿਖਾਉਂਦੀਆਂ। ਸੋ ਮਤਲਬ ਕਿ ਬਚਪਨ ਦੇ ਵਿੱਚ ਹੀ ਦੋਨੋਂ ਧਰਮਾਂ ਦਾ, ਹਿੰਦੂ ਧਰਮ ਔਰ ਇਸਲਾਮ ਧਰਮ ਦੋਨਾਂ ਦਾ ਜਿਹੜਾ ਕੰਬਾਈਨਡ ਐਜੂਕੇਸ਼ਨਲ ਪੈਟਰਨ ਹੈਗਾ ਉਹ ਗੁਰੂ ਸਾਹਿਬ ਨੂੰ ਲੈਂਦਿਆਂ ਹੋਇਆਂ ਦਿਖਾਇਆ ਗਿਆ ਇਨ ਦਾ ਵਿਲੇਜ ਆਫ ਤਲਵੰਡੀ। ਬਾਹਰ ਜਾ ਕੇ ਕਿਤੇ ਹਾਇਰ ਸਟੱਡੀ ਨਹੀਂ, ਪਿੰਡ ਤਲਵੰਡੀ ਦੇ ਵਿੱਚ ਹੀ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਖੀ ਹੈਗੀਆਂ ਉਹ ਗੁਰੂ ਸਾਹਿਬ ਦੇ ਨਾਲ ਜੁੜਦੀਆਂ। ਅਤੇ ਅਕਸਰ ਸਾਖੀਆਂ ਵਿੱਚ ਇੱਦਾਂ ਹੀ ਆ ਕਿ ਗੁਰੂ ਸਾਹਿਬ ਨੇ ਜਿਹੜੇ ਟੀਚਰ ਸੀਗੇ, ਭਾਵੇਂ ਉਹ ਕੁਤਬਦੀਨ ਹੋਏ, ਭਾਵੇਂ ਬ੍ਰਿਜਨਾਥ ਹੋਏ, ਭਾਵੇਂ ਪੰਡਿਤ ਗੋਪਾਲ ਹੋਏ, ਉਹਨਾਂ ਨੂੰ ਜਿਹੜਾ ਸੀ ਮਤਲਬ ਸਿੱਖਿਆ ਦਿੱਤੀ ਅਤੇ ਉਹਨਾਂ ਨੇ ਮੰਨਿਆ
ਕਿ ਗੁਰੂ ਸਾਹਿਬ ਪਹਿਲਾਂ ਹੀ ਜਿਹੜੇ ਸੀ ਉਹ ਜਾਣੀ ਜਾਣ ਨੇ। ਜੀ ਸੋ ਇਹ ਆਪਾਂ ਗੁਰੂ ਸਾਹਿਬ ਜੀ ਦੀ ਉਮਰ ਦੇ ਕਿਹੜੇ ਵਕਫੇ ਦੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਕੀ ਕਿਤੇ ਕੋਈ ਹਵਾਲਾ ਅਜਿਹਾ ਹੁੰਦਾ ਵੀ ਉਹਨਾਂ ਦੀ ਉਮਰ ਬਾਰੇ ਜ਼ਿਕਰ ਹੈਗਾ ਆ ਵੀ ਇਹ ਸਾਰਾ ਕੁਝ ਕਿਹੜੀ ਉਮਰ ਦੇ ਵਿੱਚ ਹੋ ਰਿਹਾ ਸੀ ਉਹਨਾਂ ਦੇ? ਹਾਂਜੀ, ਜਿਹੜੀ ਹੁਣ ਆਪਾਂ ਆਹ ਮਿਹਰਬਾਨ ਜਨਮ ਸਾਖੀ ਦੱਸੀ ਹੈ, ਇਹਦੇ ਵਿੱਚ ਗੁਰੂ ਸਾਹਿਬ 7 ਸਾਲ ਦੀ ਉਮਰ 'ਚ ਗਏ ਨੇ ਸਕੂਲ। ਜਿਹੜੀ ਬਾਲਾ ਜਨਮ ਸਾਖੀ ਹੈ ਉਹ 5 ਸਾਲ ਦੀ। ਸੋ ਇਹ ਸਾਰਾ ਕੁਝ ਜਿਹੜਾ ਹੈਗਾ ਵੀ 5 ਸਾਲ ਤੋਂ ਲੈ ਕੇ 11-12 ਸਾਲ ਦੀ ਏਜ ਤੱਕ ਹੈਗਾ। 12-13 ਤੋਂ ਬਾਅਦ ਕੁਝ ਉਹਨਾਂ ਦੀ ਐਜੂਕੇਸ਼ਨ ਬਾਰੇ ਨਹੀਂ ਪਤਾ ਲੱਗਦਾ। ਸੋ ਇਹ ਜਿਹੜਾ ਆਪਾਂ ਪਿਛਲੇ ਜਿਹੜੇ ਐਪੀਸੋਡਸ ਦੇ ਵਿੱਚ ਵੀ ਜਿਹੜਾ ਆਪਾਂ ਗੱਲ ਕੀਤੀ ਸੀ ਜਿਹੜੀ ਗੁਰਦੁਆਰਾ ਬਾਲ ਲੀਲਾ ਸਾਹਿਬ, ਸੋ ਇਹ ਪੈਰਲਲ ਹੀ ਚੱਲਦਾ ਰਿਹਾ। ਬਿਲਕੁਲ ਪੈਰਲਲ ਚੱਲ ਰਿਹਾ ਨਾਲ ਪੜ੍ਹਾਈ ਤੇ ਸ਼ਾਮ ਨੂੰ ਜਿਹੜੀਆਂ ਉਹ ਖੇਡਾਂ ਦੀ ਜਗ੍ਹਾ ਹੈਗੀ ਆ, ਕਿਉਂਕਿ ਬਿਲਕੁਲ ਹੀ ਜਿਹੜੇ ਲੋਕ ਗਏ ਨੇ ਨਨਕਾਣਾ ਸਾਹਿਬ ਉਹ ਦੇਖਣਗੇ ਕਿ ਇਹ ਕੁਝ ਕਦਮਾਂ ਦੀ ਦੂਰੀ ਤੇ ਹੀ ਦੋਨੋਂ ਜਗ੍ਹਾ ਹੈਗੀਆਂ, ਗੁਰਦੁਆਰਾ ਪੱਟੀ ਸਾਹਿਬ ਔਰ ਗੁਰਦੁਆਰਾ ਬਾਲ ਲੀਲਾ ਬਿਲਕੁਲ ਲਾਗੇ ਹੈਗੇ ਨੇ। ਜੀ ਜਿਹੜੇ ਹੁਣ ਮੌਲਵੀ ਕੁਤਬਦੀਨ ਦੀ ਤੁਸੀਂ ਗੱਲ ਕੀਤੀ ਹੈ, ਜਿੱਥੋਂ ਗੁਰੂ ਸਾਹਿਬ ਜਿਨ੍ਹਾਂ ਦੇ ਕੋਲ ਵੀ ਜਿਹੜੇ ਉਹ ਗਏ ਸੀਗੇ, ਕੀ ਪੁਰਾਣੇ ਇਤਿਹਾਸਕਾਰ ਇਸ ਚੀਜ਼ ਦੇ ਉੱਤੇ ਸਹਿਮਤ ਨੇ ਵੀ ਇਹੀ ਮੌਲਵੀ ਸੀ ਜਾਂ ਇਹ ਕੋਈ ਹੋਰ ਵੀ ਨਾਮ ਜਿਹੜਾ ਜ਼ਿਕਰ ਆਉਂਦਾ ਹੈ ਜਾਂ ਇਹਦੇ ਉੱਤੇ ਵੀ ਮਤਭੇਦ ਆ? ਜੀ ਇਹਦੇ ਵਿੱਚ ਮੈਨੂੰ ਇੱਕ ਕਿਤਾਬ ਵਿੱਚ ਬੜਾ ਮਤਭੇਦ ਨਜ਼ਰ ਆਇਆ, ਉਹ ਹੈਗੀ ਮੈਕਸ ਮੈਕੌਲਿਫ ਦੀ, ਬਹੁਤ ਮਸ਼ਹੂਰ ਕਿਤਾਬ ਹੈ। 6 ਵੋਲੀਅਮ ਨੇ ਉਹਨਾਂ ਦੀ ਸਿੱਖ ਹਿਸਟਰੀ ਬਾਰੇ, ਬਹੁਤ ਹਾਈਲੀ ਰਿਸਪੈਕਟਡ ਬੁੱਕ ਹੈਗੀ ਹੈ ਬਾਏ ਮੈਕਸ ਮੈਕੌਲਿਫ। ਉਹਦੇ ਵਿੱਚ ਉਹ ਪਰਸ਼ੀਅਨ ਟੀਚਰ ਜਿੱਥੋਂ ਗੁਰੂ ਸਾਹਿਬ ਨੇ ਫਾਰਸੀ ਸਿੱਖੀ, ਉਹਦਾ ਨਾਮ ਕੁਤਬਦੀਨ ਦੀ ਬਜਾਏ ਉਹ ਰੁਕਨਦੀਨ ਲਿਖਦੇ ਨੇ। ਪਰ ਬੁੱਕ ਦੇ ਹਰੇਕ ਜਿਹੜੀ ਵਧੀਆ ਹਿਸਟਰੀ ਦੀ ਬੁੱਕ ਹੈਗੀ ਉਹਦੇ ਐਂਡ ਤੇ ਸਾਈਟੇਸ਼ਨ ਜ਼ਰੂਰ ਦਿੱਤੀ ਹੁੰਦੀ ਹੈ ਕਿ ਉਹਨਾਂ ਨੇ ਇਨਫੋਰਮੇਸ਼ਨ ਇਹ ਕਦੋਂ ਲਈ। ਹੁਣ ਜਿਹੜੀ ਮੈਕਸ ਮੈਕੌਲਿਫ ਦੀ ਬੁੱਕ ਹੈ ਮੈਨੂੰ ਐਗਜ਼ੈਕਟਲੀ ਯਾਦ ਨਹੀਂ, ਪਰ ਮੇਰਾ ਖਿਆਲ ਹੈ ਵੀ 1915 ਜਾਂ 1920 ਦੇ ਵਿੱਚ ਜੇ ਕਿਤੇ ਲਿਖੀ ਗਈ ਹੈ, 1915 ਤੋਂ 1920 ਦੇ ਵਿੱਚ। ਸੋ ਇਹ ਹੁਣ ਗੁਰੂ ਸਾਹਿਬ ਤੋਂ ਦੇਖ ਲਓ ਵੀ ਕਿੰਨੀ ਦੂਰ ਹੈ, 400 ਸਾਲ ਦੂਰ ਹੈ। ਇਹਦਾ ਮਤਲਬ ਵੀ ਉਹਨਾਂ ਨੇ ਵੀ ਕਿਤੇ ਨਾ ਕਿਤੋਂ ਪੁਰਾਣੇ ਜਾਣਕਾਰੀ ਲਈ ਹੈ, ਕਿਸੇ ਜਨਮ ਸਾਖੀ 'ਚੋਂ ਲਈ ਹੈ, ਪਰ ਕਿਹੜੀ 'ਚ ਲਈ ਹੈ ਉਹਨਾਂ ਨੇ ਪਿੱਛੇ ਆਪਣੇ ਇਸ ਚੀਜ਼ ਦਾ ਜਿਹੜੀ ਸਾਈਟੇਸ਼ਨ ਨਹੀਂ ਦਿੱਤੀ। ਤੇ ਮੈਨੂੰ ਜਿਹੜਾ ਰੁਕਨਦੀਨ ਨਾਮ ਆ ਉਹ ਗੁਰੂ ਸਾਹਿਬ ਦੀ ਬਚਪਨ ਦੀ ਕਿਸੇ ਸਾਖੀ ਦੇ ਵਿੱਚ ਜਿਹੜਾ ਉਹ ਨਹੀਂ ਮਿਲ ਪਾਇਆ। ਰੁਕਨਦੀਨ ਦਾ ਨਾਮ ਹੋਰ ਗੁਰੂ ਸਾਹਿਬ ਜਦੋਂ ਅਰੇਬੀਆ ਜਾਂਦੇ ਨੇ, ਜਦੋਂ ਮੱਕਾ ਮਦੀਨਾ ਜਾਂਦੇ ਨੇ, ਉਸ ਸਾਖੀ 'ਚ ਰੁਕਨਦੀਨ ਦਾ ਨਾਮ, ਕਾਜ਼ੀ ਰੁਕਨਦੀਨ ਦਾ ਨਾਮ ਜ਼ਰੂਰ ਆਉਂਦਾ ਹੈ, ਪਰ ਬਚਪਨ 'ਚ ਐਜ਼ ਸਕੂਲ ਟੀਚਰ ਰੁਕਨਦੀਨ ਦਾ ਨਾਮ ਜਿਹੜਾ ਮੈਨੂੰ ਨਹੀਂ ਮਿਲ ਸਕਿਆ। ਸੋ ਇਹੀ ਇੱਕ ਜਿਹੜਾ ਮਤਭੇਦ ਮੈਨੂੰ ਲੱਗਾ ਹੈ। ਤੇ ਕੁਝ ਕਿਤਾਬਾਂ 'ਚ ਇਹ ਵੀ ਕਿਹਾ ਜਾਂਦਾ ਕਿ ਗੁਰੂ ਸਾਹਿਬ ਨੇ ਫਾਰਸੀ ਦੇ ਵਿੱਚ ਵੀ ਜਿਹੜੀ ਸੀ ਉਹ ਅਕਰੋਸਟਿਕ ਲਿਖੀ ਸੀ, ਮਤਲਬ ਜਿਹੜੀ ਪੱਟੀ ਲਿਖੀ ਸੀ ਕਿ ਫਾਰਸੀ ਦੇ ਜਿਹੜੇ ਅੱਖਰ ਸੀ ਉਹਨਾਂ ਨੂੰ ਜੋੜ ਕੇ ਵੀ ਜਿੱਦਾਂ ਰੱਬ ਦੇ ਨਾਲ ਜੋੜਿਆ ਸੀ, ਜਿਹੜੇ ਵੀ ਅੱਖਰ ਫਾਰਸੀ ਦੀ ਜਿਹੜੀ ਅਲਫਾਬੈਟ ਹੋਏਗੀ। ਪਰ ਕਿਹਾ ਜਾਂਦਾ ਕਿ 5ਵੇਂ ਪਾਤਸ਼ਾਹੀ ਨੇ ਉਹ ਜਿਹੜੀ ਫਾਰਸੀ ਦੀ ਅਕਰੋਸਟਿਕ ਸੀਗੀ ਉਹਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡ ਨਹੀਂ ਕੀਤਾ, ਕਿਉਂਕਿ ਸ਼ਾਇਦ ਕੁਝ ਉਸ ਵੇਲੇ ਵੀ ਕਲੀਅਰ ਨਹੀਂ ਸੀ ਕਿ ਇਹ ਗੁਰੂ ਸਾਹਿਬ ਦੀ ਲਿਖਤ ਹੈਗੀ ਹੈ ਕਿ ਨਹੀਂ ਹੈਗੀ, ਕਿਉਂਕਿ 5ਵੇਂ ਪਾਤਸ਼ਾਹ ਤੱਕ ਵੀ ਜਦੋਂ ਬਾਣੀ ਪਹੁੰਚੀ ਗੁਰੂ ਸਾਹਿਬਾਨ ਦੀ, ਹੋਰ ਭਗਤਾਂ ਦੀ, ਪੱਟਾਂ ਦੀ, ਉਹ ਬਹੁਤ ਜ਼ਿਆਦਾ ਵੱਡੀ ਕੰਪਾਈਲੇਸ਼ਨ ਹੋ ਗਈ ਸੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਵੀ ਜਿਹੜੀ ਕੰਪਾਈਲੇਸ਼ਨ ਸੀਗੀ, ਜਿੰਨੇ ਸ਼ਲੋਕ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕੋਲ ਪਹੁੰਚੇ, ਉਹ ਸਾਰੇ ਦਾ ਸਾਰਾ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਐਡ ਨਹੀਂ ਸੀ ਕੀਤਾ। ਕੁਝ ਸਿਲੈਕਟਡ ਚੀਜ਼ਾਂ ਜਿਹੜੀਆਂ ਐਡ ਕੀਤੀਆਂ ਸੀ, ਜਿਨ੍ਹਾਂ ਨੂੰ ਹੁਣ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਜਾਣਦੇ ਹਾਂ। ਅਤੇ ਕਿਹਾ ਜਾਂਦਾ ਕਿ ਉਸ ਵੇਲੇ ਜਿਹੜੀ ਇਹ ਫਾਰਸੀ ਦੀ ਲਿਖਤ ਸੀ, ਜਿਹੜੀ ਉਹਨਾਂ ਤੱਕ ਪਹੁੰਚੀ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋ ਸਕਦੀ ਹੈ, ਉਸ ਵੇਲੇ ਡਿਊ ਟੂ ਲੈਕ ਆਫ ਔਥੈਂਟਿਸਿਟੀ ਉਹਨਾਂ ਨੇ ਜਿਹੜਾ ਪਰਸ਼ੀਅਨ ਵਰਜਨ ਸੀਗਾ ਉਹ ਐਡ ਨਹੀਂ ਸੀ ਕੀਤਾ, ਜਦਕਿ ਜਿਹੜਾ ਗੁਰਮੁਖੀ ਵਾਲਾ ਵਰਜਨ ਸੀ, ਜਿਹੜਾ ਆਪਾਂ ਸੱਸਾ ਸੋਈ ਸ੍ਰਿਸ਼ਟੀ ਵਾਲਾ ਜਿਹੜਾ ਗੱਲ ਕਰਕੇ ਹਟੇ ਹਾਂ, ਉਹਨੂੰ ਜਿਹੜਾ ਐਡ ਕਰ ਲਿਆ ਸੀ। ਇਸ ਕਰਕੇ ਹੁਣ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਆਪਾਂ ਉਹ ਜਿਹੜੀ ਆਪਣੀ ਲਾਈਨ ਹੈਗੀ ਆ, ਪੱਟੀ ਲਿਖੀ ਏਕ ਓਂਕਾਰ ਸਤਿਗੁਰ ਪ੍ਰਸਾਦ, ਸੱਸਾ ਸੋਈ ਸ੍ਰਿਸ਼ਟੀ ਜਿਨ ਸਾਜੇ ਸਭਨਾ ਸਾਹਿਬ ਏਕ ਪਿਆ, ਇਹ ਗੁਰਮੁਖੀ ਦੀ ਸਕ੍ਰਿਪਟ ਜਿਹੜੀ ਸੀਗੀ ਉਹਦਾ ਉਚਾਰਨ ਜਿਹੜਾ ਹੁਣ ਕੀਤਾ ਜਾਂਦਾ ਹੈ। ਜੀ ਇਹ ਜਿਹੜੀ ਚੀਜ਼ ਜਿਹੜੀ ਪੱਟੀ ਲਿਖੀ ਆ, ਇਹ ਗੁਰੂ ਸਾਹਿਬ ਜੀ ਨੇ ਉਦੋਂ ਗੁਰਮੁਖੀ ਦੇ ਵਿੱਚ ਲਿਖੀ ਸੀ? ਜੀ ਇਹ ਹੁਣ ਆਪਣਾ ਅਗਲਾ ਟੌਪਿਕ ਇਹੀ ਆਏਗਾ ਕਿ ਉਹਨਾਂ ਨੇ ਕਿਹੜੀ ਲੈਂਗੁਏਜ ਦੇ ਵਿੱਚ ਲਿਖੀ ਸੀਗੀ। ਮਤਲਬ ਦੈਟ ਇਜ਼ ਵੈਰੀ ਇੰਟਰਸਟਿੰਗ ਕੁਐਸਚਨ, ਕਿਉਂਕਿ ਜੇ ਤਾਂ ਹੁਣ ਉਹਨਾਂ ਨੇ ਬਚਪਨ 'ਚ ਹੀ ਲਿਖੀ ਹੈ, ਸਕੂਲ ਦੇ ਵਿੱਚ ਹੀ ਲਿਖੀ ਹੈ, ਤਾਂ ਉਸ ਵੇਲੇ ਹਾਲੇ ਗੁਰਮੁਖੀ ਸਕ੍ਰਿਪਟ ਜਿਹੜੀ ਸੀ ਤਿਆਰ ਨਹੀਂ ਸੀ ਹਾਲੇ। ਉਸ ਵੇਲੇ ਜ਼ਿਆਦਾਤਰ ਲੰਡੇ ਜਿਹੜੇ ਸੀ ਉਹ ਲਿਖੇ ਜਾਂਦੇ ਸੀਗੇ, ਲੰਡੇ ਸਕ੍ਰਿਪਟ ਦੇ ਵਿੱਚ ਜਿਹੜੀ ਸੀਗੀ ਉਹ ਲੈਂਗੁਏਜ ਲਿਖੀ ਜਾਂਦੀ ਸੀਗੀ। ਸੋ ਆਪਾਂ ਇਹ ਜਿਹੜੇ ਅਗਲੇ ਐਪੀਸੋਡ ਦੇ ਵਿੱਚ ਇਹਦੀ ਚਰਚਾ ਜਿਹੜੀ ਉਹ ਜ਼ਰੂਰ ਕਰਾਂਗੇ। ਆਪਣਾ ਸਮਾਂ ਵੀ ਜਿਹੜਾ ਸਮਾਪਤੀ ਵੱਲ ਨੂੰ ਆ। ਇੱਥੇ ਮੈਂ ਮੈਕਸ ਮੈਕੌਲਿਫ ਦੀ ਜੇ ਗੱਲ ਕਰਦਾ ਜਾਵਾਂ, ਜਿਹੜੀ ਇਹਨਾਂ ਨੇ ਕਿਹਾ ਵੀ ਤੁਸੀਂ ਕਿਹਾ ਵੀ ਜਿਹੜੇ ਮਿਡਲ ਈਸਟ ਦੇ ਵਿੱਚ ਇਹਨਾਂ ਨੂੰ ਜ਼ਿਕਰ ਆਉਂਦਾ ਜਿਹੜਾ ਰੁਕਨਦੀਨ ਦਾ, ਕੀ ਇਸ ਚੀਜ਼ ਨੂੰ ਆਪਾਂ ਇਸ ਤਰੀਕੇ ਨਾਲ ਜੋੜ ਸਕਦੇ ਹਾਂ ਵੀ ਸ਼ਾਇਦ ਗੁਰੂ ਸਾਹਿਬ ਨੇ ਉਦੋਂ ਉਚੇਰੀ ਸਿੱਖਿਆ ਇਹਨਾਂ ਤੋਂ ਲਈ ਹੋ ਸਕਦੀ? ਨਹੀਂ, ਰੁਕਨਦੀਨ ਜੀ ਦਾ ਨਾਮ ਸਿੱਖਿਆ ਦੇ ਵਿੱਚ ਨਹੀਂ ਆਉਂਦਾ। ਉਹ ਤਾਂ ਉਹਨਾਂ ਦੀ ਸਾਖੀ ਜਿੱਦਾਂ ਹੋਰ ਹੈਗੀ ਆ, ਜਦੋਂ ਗੁਰੂ ਸਾਹਿਬ ਗਏ ਤੇ ਉਹਨਾਂ ਦੇ ਨਾਲ ਹੀ ਗਏ ਨੇ, ਮੁਲਤਾਨ ਦੇ ਨਾਲ ਜਾ ਕੇ ਵੀ ਸਾਖੀ ਉਹ ਜੁੜ ਜਾਂਦੀ ਹੈ। ਸੋ ਐਜ਼ ਅ ਟੀਚਰ ਰੁਕਨਦੀਨ ਦਾ ਨਾਮ ਉਸ ਸਾਖੀ ਦੇ ਵਿੱਚ ਵੀ ਨਹੀਂ ਆਉਂਦਾ। ਜੇ ਉਹਦੇ ਵਿੱਚ ਐਜ਼ ਅ ਟੀਚਰ ਆਇਆ ਹੁੰਦਾ ਫਿਰ ਆਪਾਂ ਕਹਿ ਸਕਦੇ ਸੀ ਕਿ ਹੋ ਸਕਦਾ ਗੁਰੂ ਸਾਹਿਬ ਨੇ ਮਿਡਲ ਈਸਟ ਜਾ ਕੇ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਹੋਵੇ। ਪਰ ਜਨਮ ਸਾਖੀਆਂ ਸਾਰੀਆਂ 'ਚ ਕਿਤੇ ਵੀ ਗੁਰੂ ਸਾਹਿਬ ਜਦੋਂ ਉਹ ਉਦਾਸੀ ਕਰਦੇ ਨੇ, ਹਮੇਸ਼ਾ ਇੱਦਾਂ ਹੀ ਕਿਹਾ ਗਿਆ ਕਿ ਉਹ ਗਿਆਨ ਵੰਡਣ ਗਏ ਨੇ।
ਕਿ ਉਹ ਦੁਨੀਆ ਨੂੰ ਸਿੱਧੇ ਰਸਤੇ ਪਾਉਣ ਗਏ ਨੇ। ਇਹ ਹੁਣ ਆਪਣੇ ਇਤਿਹਾਸ ਦੇ ਵਿੱਚ, ਆਪਣੇ ਧਰਮ ਦੇ ਵਿੱਚ ਕਈ ਵਾਰੀ ਇਹ ਚੀਜ਼ ਜਦੋਂ ਆਪਾਂ ਇੰਟਰਨੈਸ਼ਨਲ ਲੈਵਲ ਤੇ ਕਿਸੇ ਨਾਲ ਗੱਲ ਕਰਦੇ ਹਾਂ, ਉਹ ਸਾਨੂੰ ਕਈ ਵਾਰੀ ਥੋੜ੍ਹਾ ਜਿਹਾ ਸ਼ਸ਼ੋ ਪੰਜੇ 'ਚ ਪੈ ਜਾਈਦਾ, ਕਿਉਂਕਿ ਹਰੇਕ ਨੇ ਕੁਛ ਨਾ ਕੁਛ ਜਿਹੜੀ ਹੈ ਉਸ ਜ਼ਮਾਨੇ 'ਚ ਆਪਣੇ ਖਿੱਤੇ 'ਚ ਐਜੂਕੇਸ਼ਨ ਦਾ ਬਹੁਤ ਪ੍ਰਭਾਵ ਸੀ। ਔਰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਪੇਰੈਂਟਸ ਵੈਲ ਟੂ ਡੂ ਫੈਮਿਲੀ ਸੀਗੀ। ਮਹਿਤਾ ਕਾਲੂ ਜੀ ਦੀ ਫੈਮਿਲੀ ਵਧੀਆ, ਕਹਿ ਲਓ ਵੀ ਫਾਈਨੈਂਸ਼ੀਅਲੀ ਕਾਫੀ ਆਰਥਿਕ ਤੌਰ ਤੇ ਵਧੀਆ ਸੀਗੇ। ਸੋ ਇਸ ਕਰਕੇ, ਪਰ ਕਿਉਂਕਿ ਜਨਮ ਸਾਖੀਆਂ 'ਚ ਕਿਤੇ ਵੀ ਗੁਰੂ ਸਾਹਿਬ ਨੂੰ ਇਹ ਗੁਰਦੁਆਰਾ ਪੱਟੀ ਸਾਹਿਬ ਤੋਂ ਬਿਨਾਂ ਜਾਂ ਤਲਵੰਡੀ ਪਿੰਡ ਤੋਂ ਬਾਹਰ ਕਿਤੇ ਵੀ ਹਾਇਰ ਐਜੂਕੇਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਸਿਖਲਾਈ ਪ੍ਰਾਪਤ ਕਰਦਿਆਂ ਨਹੀਂ ਦਿਖਾਇਆ ਗਿਆ। ਜੀ ਜੀ, ਕਈ ਚੀਜ਼ਾਂ ਜਦੋਂ ਇਤਿਹਾਸ ਦੇ ਵਿੱਚ ਜਾਣ ਲੱਗਦੇ ਆ ਤੇ ਬੜੀਆਂ ਇੰਟਰਸਟਿੰਗ ਜਿਹੜੀਆਂ ਇਹ ਦੇਖਣ ਨੂੰ, ਸੁਣਨ ਨੂੰ ਜਿਹੜੀਆਂ ਇਹ ਮਿਲਦੀਆਂ ਨੇ। ਸੋ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਸੀਗਾ ਵੀ ਇਸ ਬੰਦੇ ਦੀ ਜਿਹੜੀ ਕਿਤਾਬ, ਉਸਨੇ ਕੋਈ ਜ਼ਿਕਰ ਨਹੀਂ ਕੀਤਾ ਵੀ ਉਸਨੇ ਇਨਫੋਰਮੇਸ਼ਨ ਜਿਹੜੀ ਉਹ ਕਿੱਥੋਂ ਲਈ ਹੈ, ਜਾਂ ਉਹਨੇ ਕੁਛ ਦੱਸਿਆ ਵੀ ਇਹ ਕਿੱਥੋਂ ਇਨਫੋਰਮੇਸ਼ਨ ਉਹਨੇ ਲਈ ਹੈ? ਨਹੀਂ, ਉਹਨੂੰ ਕੁਛ ਉਹਦੀ ਸਾਈਟੇਸ਼ਨ ਨਹੀਂ ਮਿਲੀ। ਇਸ ਕਰਕੇ ਹੀ ਮਤਲਬ ਮੈਂ ਤੇ ਆਪਣੇ ਇਹ ਜਦੋਂ ਦੀ ਮੈਂ ਹਿਸਟਰੀ ਲਿਖਣੀ ਸ਼ੁਰੂ ਕੀਤੀ, ਮੈਂ ਤਾਂ ਇਹ ਨੋਟ ਕੀਤਾ ਕਿ ਭਾਵੇਂ ਕਿੰਨਾ ਵੱਡੇ ਤੋਂ ਵੱਡਾ ਰਿਸਰਚਰ ਹੋਵੇ, ਆਥਰ ਹੋਵੇ, ਭਾਵੇਂ ਮੈਕਸ ਮੈਕੌਲਿਫ, ਜਿਹਨਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ, ਉਹਨਾਂ ਦੀ ਬਹੁਤ ਵਧੀਆ ਕਿਤਾਬ ਹੈਗੀ ਹੈ ਸਿੱਖ ਹਿਸਟਰੀ ਬਾਰੇ, 6 ਵੋਲੀਅਮ ਨੇ, ਬਹੁਤ ਵੱਡੇ ਵੱਡੇ ਮੋਟੇ। ਉਹਨਾਂ ਨੇ ਆਪਣੇ ਮਤਲਬ ਪਤਾ ਨਹੀਂ ਕਿਵੇਂ ਪੰਜਾਬੀ ਦੇ ਨਾਲ ਦੋਸਤਾਂ ਦੇ ਨਾਲ ਮਿਲ ਕੇ ਤਰਜੁਮੇ ਕਰ ਕਰਕੇ ਲਿਖੀ ਹੋਏਗੀ। ਪਰ ਜਦੋਂ ਉਹਨਾਂ ਨੇ ਉਸ ਚੀਜ਼ ਦਾ ਮੈਨੂੰ ਹਵਾਲਾ ਨਹੀਂ ਦਿੱਤਾ ਕਿ ਕਿਹੜੇ ਪੇਜ ਤੋਂ ਦਿੱਤੀ ਹੈ, ਮੈਂ ਉਸ ਚੀਜ਼ ਨੂੰ ਅਥੈਂਟਿਕ ਨਹੀਂ ਮੰਨ ਸਕਦਾ। ਉਸ ਤੋਂ ਬਾਅਦ ਫਿਰ ਸਾਡਾ ਕੰਮ ਵੱਧ ਜਾਂਦਾ ਕਿ ਅਸੀਂ ਆਪ ਲੱਭੀਏ ਕਿ ਰੁਕਨਦੀਨ ਕਿੱਥੋਂ ਆਇਆ ਗੁਰੂ ਸਾਹਿਬ ਦੇ ਬਚਪਨ ਦੇ ਸਕੂਲ 'ਚ, ਜਿਹਦੇ ਲਈ ਮੈਂ ਸਾਰੀਆਂ ਜਨਮ ਸਾਖੀਆਂ ਪੜ੍ਹ ਬੈਠਾ। ਜਿਹੜੇ ਕੁਛ ਹੋਰ ਮਿਲਦੇ ਜੁਲਦੇ ਹੋਰ ਲਿਟਰੇਚਰ ਹੁੰਦੇ ਆ ਆਪਣੇ, ਜਿਹੜੇ ਸੂਰਜ ਪ੍ਰਕਾਸ਼ ਗ੍ਰੰਥ ਹੋ ਗਏ ਜਾਂ ਇੱਦਾਂ ਦੀਆਂ ਮਤਲਬ ਕਿਤਾਬਾਂ 'ਚ ਬਹੁਤ ਟਾਈਮ ਲੱਗਦਾ, ਕਿਉਂਕਿ ਉਹਨਾਂ 'ਚ ਕੋਈ ਕੀਵਰਡ ਸਰਚ ਤਾਂ ਹੈ ਨਹੀਂ ਗੀ। ਉਹ ਤੁਹਾਨੂੰ ਪੁਰਾਣੀ ਜਿਹੜੀ ਪੰਜਾਬੀ, ਔਖੀ ਪੰਜਾਬੀ 'ਚ ਲੱਭਣੇ ਪੈਂਦੇ ਆ। ਪਰ ਮੈਨੂੰ ਕਿਤੋਂ ਵੀ ਇਹ ਨਹੀਂ ਲੱਗਿਆ, ਅਤੇ ਮੈਨੂੰ ਫਿਰ ਲੱਗਦਾ ਵੀ ਹੋ ਸਕਦਾ ਉਸ ਵੇਲੇ ਬੋਲਣ ਦੇ ਵਿੱਚ ਜਾਂ ਕਈ ਵਾਰੀ ਟਾਈਪੋ ਦੇ ਵਿੱਚ ਜਿਹੜੀ ਹੈਗੀ ਕੋਈ ਗਲਤੀ ਕਈ ਵਾਰੀ ਲੱਗ ਜਾਂਦੀ ਹੈ। ਸੋ ਮੈਨੂੰ ਤਾਂ ਇਹ ਰੁਕਨਦੀਨ ਵਰਸਿਸ ਕੁਤਬਦੀਨ ਦਾ ਜਿਹੜਾ ਫਰਕ ਹੈਗਾ ਉਹ ਉਸ ਵੇਲੇ ਦੀ ਕਲੈਰੀਕਲ ਮਿਸਟੇਕ ਮੈਕਸ ਮੈਕੌਲਿਫ ਸਾਹਿਬ ਤੋਂ ਹੋਈ ਲੱਗਦੀ ਹੈ, ਅਕੋਰਡਿੰਗ ਟੂ ਮਾਈ ਪਰਸਨਲ ਰਿਸਰਚ। ਜੀ, ਐਜ਼ ਏ ਹਿਸਟੋਰੀਅਨ ਜਿਹੜਾ ਮੇਰਾ ਤੁਹਾਡੇ ਲਈ ਅਗਲਾ ਸਵਾਲ ਆ, ਜਦੋਂ ਕਿਸੇ ਨੇ ਪਹਿਲੀ ਵਾਰੀ ਹਿਸਟਰੀ ਲਿਖਣੀ ਆ ਜੀ, ਉਸ ਤੋਂ ਪਹਿਲਾਂ ਤਾਂ ਕੋਈ ਸਾਈਟੇਸ਼ਨ ਹੋਊਗੀ ਨਹੀਂ ਜੀ? ਸਭ ਤੋਂ ਪਹਿਲਾਂ ਜਿਹੜੀ ਵੀ ਹਿਸਟਰੀ ਲਿਖੀ ਜਾਂਦੀ ਹੈ, ਜਦੋਂ ਸਭ ਤੋਂ ਪਹਿਲਾਂ ਕਿਸੇ ਨੇ ਕੁਝ ਲਿਖਣਾ, ਉਹਨੇ ਕੁਝ ਇੱਕ ਪੈਰਾਗ੍ਰਾਫ ਲਿਖਣਾ, ਠੀਕ ਹੈ, ਉਹਨੇ ਇੱਕ ਮੁੱਦੇ ਬਾਰੇ, ਇੱਕ ਪੁਆਇੰਟ ਬਾਰੇ, ਇੱਕ ਇਵੈਂਟ ਬਾਰੇ ਲਿਖ ਦੇਣਾ। ਕਿਸੇ ਹੋਰ ਨੇ ਹੋਰ ਪੁਆਇੰਟ ਬਾਰੇ ਲਿਖ ਦੇਣਾ, ਹੋਰ ਨੇ ਹੋਰ ਪੁਆਇੰਟ ਬਾਰੇ ਲਿਖ ਦੇਣਾ। ਜਦੋਂ ਉਹਨਾਂ ਨੂੰ ਕਿਸੇ ਨੇ ਇਕੱਠੇ ਕਰਨਾ, ਉਹਨੇ ਆਪੇ ਹੀ ਉਹਨਾਂ ਤਿੰਨਾਂ ਜਣਿਆਂ ਦੀ ਉਹਨੂੰ ਫਿਰ ਜਿਹੜੀ ਉਹ ਸਾਈਟੇਸ਼ਨ ਦੇਣੀ ਪੈਣੀ ਹੈ। ਇਸ ਕਰਕੇ ਜਦੋਂ ਕਿਸੇ ਨੇ ਵੀ ਨਹੀਂ, ਇੱਕ ਨੇ ਪਹਿਲਾਂ ਲਿਖਣੀ, ਉਹਨੇ ਕਦੀ ਵੀ ਪੂਰੀ ਚੀਜ਼ ਲਿਖ ਨਹੀਂ ਦੇਣੀ। ਹਿਸਟਰੀ ਬਹੁਤ ਸਟੈਪ ਬਾਈ ਸਟੈਪ, ਹੁਣ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ, ਅੱਜ ਤੋਂ 100 ਸਾਲ ਬਾਅਦ ਜਦੋਂ ਕੋਈ ਗੁਰਦੁਆਰਾ ਪੱਟੀ ਸਾਹਿਬ ਬਾਰੇ ਚੈਪਟਰ ਲਿਖੂਗਾ, ਇਹ ਇਨਫੋਰਮੇਸ਼ਨ ਹੋ ਸਕਦਾ ਸਾਰੀ ਚੇਂਜ ਹੋ ਜਾਵੇ, ਕਿਉਂਕਿ ਕਈ ਵਾਰੀ ਕੋਈ ਹੋਰ ਪੁਰਾਤਨ ਪੋਥੀ, ਸਕ੍ਰਿਪਚਰ, ਕੋਈ ਕਿਤਾਬ, ਕੋਈ ਖਰੜਾ ਕਿਤੋਂ ਮਿਲ ਜਾਂਦਾ ਜਿਹਦੇ 'ਚ ਸਕੂਲ ਟੀਚਰਾਂ ਦੇ ਨਾਮ ਹੀ ਹੋਰ ਆ ਜਾਂਦੇ ਆ। ਸੋ ਇਹ ਬਹੁਤ ਐਡਵਾਂਸਡ ਸਾਇੰਸ ਹੈਗੀ ਆ, ਜਿਹੜੀ ਹਿਸਟੋਗ੍ਰਾਫੀ ਹੈਗੀ ਆ, ਹਿਸਟਰੀ ਨੂੰ ਲਿਖਣ ਦੀ ਜਿਹੜੀ ਕਲਾ ਹੈਗੀ ਆ, ਇਹ ਬਹੁਤ ਚੇਂਜਿੰਗ ਹੈਗਾ। ਇਸ ਕਰਕੇ ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਫਲਾਣੇ ਨੇ ਆਹ ਗੱਲ ਲਿਖਤੀ, ਇੰਨਾ ਵੱਡਾ ਇਤਿਹਾਸਕਾਰ ਹੈਗਾ। ਕਈ ਵਾਰੀ ਬਹੁਤ ਵੱਡੀਆਂ ਵੱਡੀਆਂ ਕਿਤਾਬਾਂ ਦੇ ਵਿੱਚੋਂ ਮੈਨੂੰ ਇਹੋ ਜਿਹੀਆਂ ਚੀਜ਼ਾਂ ਮਿਲੀਆਂ ਜਿਹੜੀਆਂ ਹੁਣ ਬਿਲਕੁਲ ਵੀ ਪੜ੍ਹ ਕੇ ਕਹਿ ਲਓ ਵੀ ਹਾਸਾ ਆਉਂਦਾ, ਕਿਉਂਕਿ ਨਵਾਂ ਐਵੀਡੈਂਸ ਆ ਜਾਂਦਾ, ਕੋਈ ਨਵੀਂ ਜਿਹੜੀ ਹੈਗੀ ਹੈ ਚੀਜ਼ ਲੱਭ ਜਾਂਦੀ ਹੈ। ਇਸ ਕਰਕੇ ਜਿਹੜਾ ਪਹਿਲਾ ਬੰਦਾ ਕੋਈ ਵੀ ਚੀਜ਼ ਹਿਸਟਰੀ ਲਿਖਦਾ, ਉਹਨੇ ਉਨੀ ਲਿਖਣੀ ਹੈ ਜਿੰਨੀ ਉਹਦੇ ਕੋਲ ਇਨਫੋਰਮੇਸ਼ਨ ਆਈ ਹੈ ਜੀ। ਪਰ ਤੁਸੀਂ ਨੋਟ ਕਰੋ ਕਿ ਜਿਹੜੀਆਂ ਹੁਣ ਆਪਾਂ ਸੂਫੀਆਂ ਦਾ ਲਿਟਰੇਚਰ ਪੁਰਾਣਾ 8ਵੀਂ 9ਵੀਂ ਸੈਂਚਰੀ ਦਾ ਵੀ ਮੈਂ ਪੜ੍ਹਦਾ ਜੀ, ਉਹਨਾਂ ਦੇ ਵਿੱਚ ਵੀ ਉਹ ਲਿਖਦੇ ਆ ਕਿ ਉਹ ਕਿਤਾਬ ਉਹਨਾਂ ਨੇ ਕਿੱਥੋਂ ਲਿਖੀ, ਕਿਹਦਾ ਨਾਮ ਲੈ ਕੇ, ਜਿਹੜੀ ਕਿਸੇ ਨੂੰ ਸਾਈਟ ਕਰਨਾ ਬਹੁਤ ਜ਼ਰੂਰੀ ਹੈ ਹਿਸਟਰੀ ਦੇ ਵਿੱਚ। ਮਤਲਬ ਕਿੱਥੋਂ ਤੁਸੀਂ ਇਨਫੋਰਮੇਸ਼ਨ ਲੈ ਰਹੇ ਹੋ। ਜਿੱਦਾਂ ਹੁਣ 5ਵੇਂ ਪਾਤਸ਼ਾਹੀ ਨੇ ਜਦੋਂ ਗੁਰਬਾਣੀ ਅੰਕਿਤ ਕੀਤੀ, ਉਹਨਾਂ ਨੇ ਕਿੰਨੀ ਜਗ੍ਹਾ 'ਤੇ ਲਿਖਿਆ ਹੋਇਆ ਮਹੱਲਾ ਪਹਿਲਾ, ਮਹੱਲਾ ਦੂਜਾ, ਤੀਜਾ। ਉਹ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਮਹੱਲਾ ਪਹਿਲਾ ਮਤਲਬ ਪਹਿਲੇ ਗੁਰੂ ਸਾਹਿਬ ਦੀ ਬਾਣੀ ਹੈ, ਮਹੱਲਾ ਦੂਜਾ ਗੁਰੂ ਸਾਹਿਬ ਦੂਜਿਆਂ ਦੀ ਬਾਣੀ ਹੈ, ਮਹੱਲਾ ਤੀਜਾ ਤੀਜੇ ਗੁਰੂ ਸਾਹਿਬ ਦੀ ਬਾਣੀ ਹੈ। ਹੁਣ ਜੇ ਉਹ ਮਹੱਲਾ ਨਹੀਂ ਲਿਖਿਆ ਹੋਵੇ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਉਹ ਚੇਂਜ ਹੁੰਦਾ। ਸੋ ਇਹੀ ਸਾਈਟੇਸ਼ਨ ਦਾ ਮਤਲਬ ਆ ਕਿ ਪੜ੍ਹਨ ਵਾਲੇ ਨੂੰ ਦੱਸਣਾ ਵੀ ਇਹ ਜਿਹੜੀ ਲਿਖਤ ਆ, ਇਹ ਜਿਹੜੇ ਵਿਚਾਰ ਆ, ਇਹ ਐਕਚੁਅਲੀ ਕੰਟਰੀਬਿਊਸ਼ਨ ਕਿਹਦੀ ਆ, ਉਹਨੂੰ ਕ੍ਰੈਡਿਟ ਦੇਣਾ ਆਪਾਂ। ਇੱਦਾਂ ਹੀ ਗੁਰਬਾਣੀ ਦੇ ਵਿੱਚ ਭਾਵੇਂ ਭਗਤ ਕਬੀਰ ਜੀ ਨੇ, ਸ਼ੇਖ ਫਰੀਦ ਜੀ ਨੇ ਕਿਤੇ ਨਾ ਕਿਤੇ ਕੋਈ ਇਸ਼ਾਰਾ ਕਰਕੇ, ਕੋਈ ਲਿਖਤੀ ਰੂਪ ਦੇ ਵਿੱਚ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਦੱਸਿਆ ਵੀ ਇਹਦਾ ਓਰੀਜਨਲ ਜਿਹੜਾ ਸੋਰਸ ਆਥਰ ਜਿਹੜਾ ਉਹ ਕੌਣ ਹੈ। ਜੀ ਦੇਖੋ, ਇਹ ਬੜੀ ਇੰਪੋਰਟੈਂਟ ਡਿਸਕਸ਼ਨ ਆ ਹਿਸਟਰੀ ਵਾਲਿਆਂ ਤੋਂ। ਹਿਸਟਰੀ ਵਾਲੀ ਇਹ ਗੱਲ ਜਿਹੜੀ ਉਹ ਪਤਾ ਲੱਗੇ ਤਾਂ ਚੰਗਾ ਲੱਗਦਾ, ਸੁਣਨ ਨੂੰ ਵੀ ਵਧੀਆ ਹੁੰਦਾ, ਮਜ਼ਾ ਵੀ ਆਉਂਦਾ ਆ। ਨਵੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਆਪਾਂ ਨੂੰ ਜਾਣਨ ਨੂੰ, ਦੇਖਣ ਨੂੰ, ਸੁਣਨ ਨੂੰ ਜਿਹੜੀਆਂ ਮਿਲਦੀਆਂ। ਸੋ ਜਿਹੜੇ YouTube ਤੇ Facebook ਉੱਤੇ ਜਿਹੜੇ ਸਾਡੇ ਇਸ ਟਾਈਮ ਦਰਸ਼ਕ ਦੇਖ ਰਹੇ ਨੇ, ਉਹਨਾਂ ਦੇ ਲਈ, ਸਹੂਲਤ ਦੇ ਲਈ, ਜਿਹੜੀਆਂ ਇਸ ਗੁਰਦੁਆਰਾ ਪੱਟੀ ਸਾਹਿਬ ਦੀਆਂ ਜਿਹੜੀਆਂ ਕੁਝ ਤਸਵੀਰਾਂ ਇਸ ਵੀਡੀਓ ਦੇ ਵਿੱਚ ਨਾਲ ਜਿਹੜੀਆਂ ਉਹ ਪੂਰੀ ਵੀਡੀਓ ਦੇ ਵਿੱਚ ਜਿਹੜੀਆਂ ਚੱਲਦੀਆਂ ਰਹੀਆਂ ਆ,
ਜਿਹੜੇ ਸਾਨੂੰ ਰੇਡੀਓ ਦੇ ਉੱਤੇ ਸੁਣ ਰਹੇ ਆ ਉਹ YouTube ਦੇ ਉੱਤੇ ਜਾ ਕੇ ਜਾਂ Facebook ਦੇ ਉੱਤੇ ਜਾ ਕੇ ਤੁਸੀਂ ਪੰਜਾਬੀ ਰੇਡੀਓ USA ਦੇ ਚੈਨਲ ਨੂੰ ਲੱਭ ਕੇ ਉੱਥੇ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਕਰਕੇ ਡਾਕਟਰ ਦਲਵੀਰ ਪੰਨੂ ਕਰਕੇ ਜਿਹੜਾ ਇਹ ਜਿਹੜਾ ਉਹ ਸਰਚ ਕਰ ਸਕਦੇ ਹੋ। ਪੰਜਾਬੀ ਰੇਡੀਓ USA ਦੇ ਚੈਨਲ ਦੇ ਉੱਤੇ ਵੀਡੀਓਜ਼ ਜਿਹੜੀਆਂ ਉਹ ਪਈਆਂ ਨੇ, ਲੜੀਵਾਰ ਜਿਹੜੀਆਂ ਸਾਰੀਆਂ ਵੀਡੀਓਜ਼ ਪਈਆਂ ਆ, ਕਿਹੜੇ ਚੈਪਟਰ ਦਾ ਕਿਹੜੇ ਹਿੱਸੇ ਦੀ ਗੱਲ ਹੋ ਰਹੀ ਹੈ ਉਹ ਸਾਰਾ ਕੁਝ ਉਸ ਦੇ ਟਾਈਟਲ ਦੇ ਵਿੱਚ ਲਿਖ ਕੇ ਤੁਸੀਂ ਉਸ ਨੂੰ ਮੁੜ ਦੁਬਾਰਾ ਵੀ ਜਦੋਂ ਮਰਜ਼ੀ ਸੁਣ ਸਕਦੇ ਹੋ, ਦੇਖ ਸਕਦੇ ਹੋ। ਅਤੇ ਜਿਹੜਾ ਇਹ ਪੋਡਕਾਸਟ ਦੇ ਉੱਤੇ ਵੀ ਅਵੇਲੇਬਲ ਆ। ਸੋ ਕਿਤਾਬ ਜੇ ਕਿਸੇ ਨੇ ਇਸ ਦੇ ਬਾਰੇ ਹੋਰ ਰੁਚੀ ਦੇ ਨਾਲ ਜਿਹੜੀ ਹੋਰ ਪੜ੍ਹਨੀ ਹੋਵੇ ਤਾਂ ਉਹ ਜਿਹੜੀ ਆ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਕਰਕੇ Amazon.com ਦੇ ਉੱਤੇ ਆਪਣੇ US ਕੈਨੇਡਾ UK ਇਹਨਾਂ ਇਲਾਕਿਆਂ ਦੇ ਵਿੱਚ, ਅਤੇ ਜੇ ਕਿਸੇ ਨੇ ਪਾਕਿਸਤਾਨ ਜਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇਸ ਕਿਤਾਬ ਨੂੰ ਬਾਏ ਕਰਨਾ ਹੈ ਅਤੇ ਉਹ ਦ ਸਿੱਖ ਹੈਰੀਟੇਜ.com ਵੈਬਸਾਈਟ ਆ ਉਹਦੇ ਉੱਤੇ ਜਾ ਕੇ ਤੁਸੀਂ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰ ਸਕਦੇ ਹਾਂ। ਸੋ ਅੱਜ ਦਾ ਜਿਹੜਾ ਆਪਣਾ ਚੈਪਟਰ ਦਾ ਇਹ ਹਿੱਸਾ ਜਿਹੜਾ ਉਹ ਇੱਥੇ ਆਪਾਂ ਸਮਾਪਤ ਕਰਦੇ ਹਾਂ। ਅਗਲੇ ਹਿੱਸੇ ਦੇ ਵਿੱਚ ਜਿਹੜੀ ਗੁਰਮੁਖੀ ਦੇ ਬਾਰੇ, ਹੋਰ ਗੁਰੂਆਂ ਦੇ ਨਾਲ ਇਸ ਦੇ ਇਤਿਹਾਸ ਦੇ ਬਾਰੇ ਹੋਰ ਜਿਹੜੀ ਜਾਣਕਾਰੀ ਆ ਉਹ ਆਪਾਂ ਸਾਂਝੀ ਕਰਾਂਗੇ। ਡਾਕਟਰ ਪੰਨੂ ਜੀ ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਅਤੇ ਸੋ ਸਰੋਤਿਓ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਅਗਲੇ ਜਿਹੜੇ ਉਹ ਚੈਪਟਰ ਦੇ ਵਿੱਚ, ਅਗਲੇ ਇਸੇ ਚੈਪਟਰ ਦੇ ਜਿਹੜੇ ਅਗਲੇ ਹਿੱਸੇ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।